अस्सलाम वालेकुम नाज़रीन, मैं हाँ सरदार कमाल तो तुसी वेख रहे हो सरदार कमाल ऑफिशियल चैनल। गुजरांवाला पहलवाना का शहर, फनकारां का शहर। मेरा उस्ताद खाना, मेरे उस्ताद का तलक भी गुजरांवाला ना मस्ताना साहब का। बड़ी जरखेज़ मिट्टी, बड़े बड़े आला, बड़े बड़े सोहने सूरमे और बड़े बड़े सोहने फनकार इस शहर ने दिते। इस शहर के नाल एक छोटा जिहा शहर गखड़, वो छोटे शहर चो बड़े 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 लोग पैदा होए, जिन्हां विच मौसीकार नज़ीर अली साहब, उसे खानवादे दे जनाब मोहतरम बब्बू बराल साहब। अज उसे खानवादे दे एक होर फनकार नाल तुहाडी मुलाकात करवा रहे हैं, तुहाडे जोगी बाबा ते मेरे चांद बराल। अस्सलाम वालेकुम चांद बराल साहब। वालेकुम अस्सलाम जनाब मुहतरम, उस्ताद मुहतरम। सर मैं बहुत मशकूर हाँ कि माशाल्लाह तुस ते मसरूफ़ हो, बिगो स्टार भी हो, टीवी स्टार भी हो, तुसी अपना चैनल भी चला रहे हो, बड़े मसरूफियत तुहाडी ते बस घर मुश्किल नाल चला रहे ज़रा नवाज़ तुसी तशरीफ लियाए सर, ਤੁਹਾਡਾ ਆਰਡਰ बड़ी मेहरबानी। चांद बराल साहब तुसी ते उस खानवादे च अख खोली भी जिथे ना तेन को मेहनत करनी पई, जिथे दरवाजे दे बाहर शोहरत हथ बन के खलोती सी, जिवें कि नज़ीर अली साहब, ठीक है जी, बब्बू बराल साहब, फिर तुसी ते तुम तो कोई स्ट्रगल नहीं करनी पई, तुस ते मेरे ख्याल यकदम आए फील्ड ते और छा गए। ਯਾਨੀ ਤੁਹਾਡਾ ਮਤਲਬ ਹੈ ਕਿ ਮੈਂ ਐਂ ਕਰਕੇ ਦੀਵਾ ਰਗੜਿਆ ਤੇ ਸਿੱਧਾ ਸੁਪਰਸਟਾਰ ਬਣ ਕੇ ਬਾਹਰ। नहीं ਐਸਾ ਤਾਂ ਨਹੀਂ ਹੋਇਆ ਨਾ। ਬਈ ਤੁਹਾਡੇ ਕੋਲ ਜਿੰਨਾ ਵਰਗੇ ਲੋਕ ਸਨ ਤੇ ਤੁਸੀਂ ਦੀਵਾ ਰਗੜਨ ਦੀ ਤੁਹਾਨੂੰ ਕੀ ਲੋੜ ਸੀ? ਨਹੀਂ ਸਰਦਾਰ ਸਾਹਿਬ, ਉਹ ਇਹ ਵੀ ਕਿ ਮੇਰਾ ਖਿਆਲ ਹੈ ਕਿ ਮਿਹਨਤ ਕੋਈ ਵੀ ਜਿਹੜੀ ਹੈ ਨਾ ਕਿਸੇ ਵੀ ਕੰਮ 'ਚ, ਉਹ ਮਿਹਨਤ ਤੋਂ ਬਗੈਰ ਕੰਮ ਹੈ ਨਹੀਂ। ਨਹੀਂ ਸਹੀ ਕਹਿ ਰਹੇ, ਲੇਕਿਨ ਤੁਹਾਨੂੰ ਕਿੰਨੀ ਕੁ ਮਿਹਨਤ ਕਰਨੀ ਪਈ ਹੈ ਚਾਂਦ ਬਰਾਲ ਬਣਨ ਲਈ? ਯਕੀਨਨ ਮੈਨੂੰ ਵੀ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅੱਲਾ ਦੀ ਇੱਕ ਖਾਸ ਰਹਿਮਤ ਜਿਹੜੀ ਹੈ ਨਾ, ਉਹ ਮੇਰੇ ਨਨਿਆਲ ਤੇ ਮੇਰੇ ਜਿਤਨਾ ਖਾਨਵਾਦਾ ਹੈ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੈ ਬਜ਼ੁਰਗਾਂ ਦਾ, ਉਹ ਸਭ ਤੇ ਅੱਲਾ ਦੀ ਰਹਿਮਤ ਹੈ ਸੀ, ਲੇਕਿਨ ਉਹ ਵੀ ਮਿਹਨਤ ਕਰਕੇ ਹੀ ਅੱਗੇ ਆਏ ਸਨ। ਤੇ ਮੈਂ ਜਦੋਂ ਆਇਆ ਸਾਂ ਮੈਨੂੰ ਯਾਦ ਹੈ ਤੇ ਮੈਂ ਬੱਬੂ ਬਰਾਲ ਸਾਹਿਬ ਨੂੰ ਆ ਕੇ ਕਿਹਾ ਕਿ ਜੀ ਮੈਂ ਅਦਾਕਾਰ ਬਣਨਾ ਹੈ, ਤੇ ਉਹਨਾਂ ਵੀ ਮੈਨੂੰ ਕਿਹਾ, ਮੈਨੂੰ ਕਹਿੰਦੇ ਨੇ ਗੱਲ ਇਹ ਵੀ ਕਿ ਮੈਂ ਸਿਫਾਰਿਸ਼ ਨਹੀਂ ਕਰਨੀ। ਅੱਛਾ ਜੀ ਜੀ, ਉਹਨਾਂ ਕਿਹਾ ਕਿ ਜੇ ਤੂੰ ਤੇਰੇ ਅੰਦਰ ਕੁਝ ਹੋਏਗਾ ਨਾ ਤੇ ਉਹ ਆਪੇ ਖੁਦ ਹੀ ਲੋਕ ਵੇਖ ਲੈਣਗੇ, ਉਹ ਲੋਕ ਉਹਨੂੰ ਖੁਦ ਹੀ ਪਸੰਦ ਕਰ ਲੈਣਗੇ। ਸਹੀ। ਤੇ ਜੇ ਅਗਰ ਤੇਰੇ ਅੰਦਰ ਕੁਝ ਨਹੀਂ ਹੋਏਗਾ ਤੇ ਫਿਰ ਉਹ ਮੇਰੀ ਸਿਫਾਰਿਸ਼ ਨਾਲ ਵੀ ਕੁਝ ਨਹੀਂ ਹੋਣਾ। ਇੱਕ ਵਾਰੀ ਕਹਾਂਗਾ ਤੈਨੂੰ ਡਰਾਮੇ 'ਚ ਰੱਖ ਲੈਣਗੇ, ਦੂਸਰੀ ਵਾਰੀ ਕਹਾਂਗਾ ਰੱਖ ਲੈਣਗੇ, ਫਿਰ ਪੁੱਤਰ ਕਿੰਨੀ ਕੁ ਦੇਰ ਰੱਖਣਗੇ। ਸੋ ਮੈਨੂੰ ਵੀ ਮਿਹਨਤ ਕਰਨੀ ਪਈ ਔਰ ਯਕੀਨ ਮੰਨੋ ਕਿ ਮੈਂ ਆਪਣੇ ਘਰ ਦਾ ਲਾਡਲਾ, ਆਪਣੇ ਯਾਨੀ ਦਾਦਕਿਆਂ ਦਾ ਵੀ ਪਹਿਲਾ ਤੇ ਨਾਨਕਿਆਂ ਦਾ ਵੀ, ਅੰਮਾ ਅੱਬੇ ਦਾ ਵੀ ਪਹਿਲਾ ਤੇ ਨਾਨਕਿਆਂ ਦਾ ਵੀ ਪਹਿਲਾ। ਅੱਛਾ ਜੀ। ਤੇ ਉਹ ਫਿਰ ਮੈਂ ਜ਼ਰਾ ਜ਼ਿਆਦਾ ਲਾਡਲਾ ਸਾਂ ਤੇ ਮੈਨੂੰ ਲਾਡ ਵਿਖਾਉਣ ਦੀ ਆਦਤ ਸੀ। ਸਹੀ। ਜਿਹੜੇ ਫਿਰ ਲਾਡ ਜਿਹੜੇ ਨੇ ਉਹ ਮੈਂ ਜਦੋਂ ਫੀਲਡ 'ਚ ਆਇਆ ਤਾਂ ਮੇਰੇ ਦੋਸਤਾਂ ਨੇ ਫਿਰ ਉਹ ਲਾਡ ਵੇਖਣੇ ਸ਼ੁਰੂ ਕੀਤੇ। ਨਹੀਂ ਮਤਲਬ ਲੋਕਾਂ ਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ ਹੈਗਾ, ਮੈਂ ਦੱਸਣਾ ਚਾਹਾਂਗਾ ਕਿ ਬੱਬੂ ਬਰਾਲ ਸਾਹਿਬ ਤੁਹਾਡੇ ਮਾਮਾ ਜੀ ਸਨ, ਤੁਸੀਂ ਉਹਨਾਂ ਦੇ ਇੱਕ ਲਾਡਲੇ ਭਾਂਜੇ, ਤੇ ਕਿਆ ਤੁਹਾਡੇ ਮਾਮੂ ਨੇ ਤੁਹਾਡੇ ਕੋਈ ਲਾਡ ਨਹੀਂ ਲੜਾਏਗੀ? ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਯਾਰ ਤੂੰ ਇਹ ਕਰ ਡਰਾਮੇ 'ਚ, ਕੋਈ ਗੱਲ ਨਹੀਂ 2-3 ਡਰਾਮੇ 10 ਡਰਾਮੇ 20 ਡਰਾਮੇ ਕਰ, ਮੈਂ ਤੇਰੇ ਨਾਲ ਆ, ਤੇਰੇ ਮਗਰ ਆ। ਮਾਸ਼ਾਅੱਲਾ ਉਹ ਸੁਪਰਸਟਾਰ ਸਾਡੇ ਪਾਕਿਸਤਾਨ ਦੇ ਰਹੇ। ਉਸਤਾਦ ਮੁਹਤਰਮ, ਮੈਂ ਤੁਹਾਨੂੰ ਅਗਰ ਸੱਚੀ ਗੱਲ ਦੱਸਾਂ ਤੇ ਉਹਨਾਂ ਦਾ ਮੈਨੂੰ ਕਿਹਾ ਕਿ 5 ਕੁ ਸਾਲ ਇੱਥੇ ਮੈਨੂੰ ਜ਼ਰਾ ਵਿਹਲਾ ਫਿਰਦਾ ਟੁਰਦਾ ਨਜ਼ਰ ਆ, ਉਸ ਤੋਂ ਬਾਅਦ ਤੇਰੇ ਨਾਲ ਗੱਲ ਕਰਾਂਗਾ। ਅੱਛਾ ਜੀ। ਬਜਾਏ ਇਹ ਕਿ ਮੈਨੂੰ ਕਹਿੰਦੇ ਕਿ ਆ ਮੈਂ ਤੈਨੂੰ ਡਰਾਮੇ 'ਚ ਕੰਮ ਕਰਵਾਉਣਾ ਔਰ ਤੈਨੂੰ ਪੈਸੇ ਮਿਲਣਗੇ, ਤੇ ਫਿਰ ਉਹ ਲੋਕਾਂ ਨੂੰ ਕਹਿੰਦੇ ਕਿ ਯਾਰ ਇਹਨੂੰ ਪੈਸੇ ਵੀ ਦਿਓ, ਇਹ ਸੁਪਰਸਟਾਰ ਦੀ ਫੋਟੋ ਵੀ ਵੱਡੀ ਲਾਓ, ਨਾਮ ਵੀ ਵੱਡਾ ਲਿਖੋ। ਨਹੀਂ 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 ਭਾਜੀ, ਮੈਨੂੰ ਤਾਂ ਬਲਕਿ ਉਹਨਾਂ ਨੇ ਇਹ ਕਿਹਾ ਸੀ ਕਿ 3-4 ਸਾਲ ਇੱਥੇ ਮੈਨੂੰ ਵਿਹਲਾ ਫਿਰਦਾ ਨਜ਼ਰ ਆ ਤੇ ਫਿਰ ਤੈਨੂੰ ਕੰਮ ਕਰਵਾਵਾਂਗੇ, ਫਿਰ ਤੈਨੂੰ ਮੈਂ ਦੱਸਾਂਗਾ ਕਿ ਕੰਮ ਕਰਨਾ ਹੈ ਕਿ ਨਹੀਂ। ਫਿਰ ਮੈਨੂੰ 3-4 ਸਾਲ ਉਹਨਾਂ ਦੀ ਖਿਦਮਤ ਕਰਨੀ ਪਈ। ਕਹਿ ਲਓ ਕਿ ਐਵੇਂ ਨਾਲ ਚਲੇ ਗਏ ਗੱਡੀ ਤੇ, ਕਿਸੇ ਵੇਲੇ ਉਹਨਾਂ ਨੇ। ਨਹੀਂ ਇਹ 3-4 ਸਾਲ ਤੁਸੀਂ ਰਹੇ ਬੱਬੂ ਸਾਹਿਬ ਦੇ ਨਾਲ? ਮੈਂ ਫਿਰ ਬੱਬੂ ਸਾਹਿਬ ਦੇ ਨਾਲ ਥੀਏਟਰ ਆਉਣਾ ਜਾਣਾ ਸ਼ੁਰੂ ਕੀਤਾ। ਉੱਥੇ ਫਿਰ ਮੇਰੀ ਬਹੁਤ ਸਾਰੇ ਆਰਟਿਸਟਾਂ ਨਾਲ ਮੁਲਾਕਾਤ ਹੋਈ, ਜਿਸ ਤਰ੍ਹਾਂ ਸ਼ੌਕੀ ਖਾਨ ਮਰਹੂਮ ਜੀ ਜੀ। ਕਿਆ ਬਾਤ। ਮੈਨੂੰ ਯਾਦ ਹੈ ਮੈਂ ਇੱਕ ਦਿਨ ਉਹ ਬਾਹਰ ਚਲੇ ਗਏ ਸਨ ਖਾਨ ਸਾਹਿਬ, ਤੇ ਮੈਂ ਨਾ ਪਿੱਛੋਂ ਉਹੀ ਕੁੜਤਾ ਪਾ ਕੇ ਤੇ ਐਂਟਰੀ ਕਰ ਰਿਹਾ ਸਾਂ ਜਿਹੜਾ ਪਿਛਲੇ ਡਰਾਮੇ 'ਚ ਖਾਨ ਸਾਹਿਬ ਪਾਉਂਦੇ ਸਨ, ਸ਼ੌਕੀ ਖਾਨ ਸਾਹਿਬ। ਤੇ ਹਜੇ ਉਹ ਡਰਾਮਾ ਲੱਗਾ ਹੀ ਸੀ ਤੇ ਉਹ ਕੋਈ ਤਕਰੀਬਨ 15-20 ਦਿਨ ਦਾ ਦੌਰਾ ਕਰਕੇ ਤੇ ਵਾਪਸ ਆਏ ਜਦੋਂ, ਤੇ ਆਉਂਦਿਆਂ ਡਰਾਮੇ ਦੇ ਵਿੱਚ ਮੈਂ ਉਹ ਕੁੜਤਾ ਪਾ ਕੇ ਤੇ ਐਂਟਰੀ ਕਰ ਰਿਹਾ, ਤੇ ਮੈਨੂੰ ਵੇਖਦੇ ਸਾਰੇ ਕਹਿੰਦੇ ਨੇ ਮੇਰੇ ਵਾਲਾ ਕੁੜਤਾ ਪਾਇਆ ਹੀ ਨਾ, ਤਾਂ ਹੀ ਤੇਰੀ ਐਂਟਰੀ 'ਚ ਬਰਕਤ ਨਹੀਂ ਪਈ। ਇਹ ਸ਼ੌਕੀ ਖਾਨ ਮਰਹੂਮ ਮੇਰੇ ਐਸਾ ਟਾਈਮ ਫਿਰ ਖਾਨ ਸਾਹਿਬ ਨਾਲ ਗੁਜ਼ਰਿਆ ਹੈ ਕਿ ਕਮਾਲ ਦਾ। ਸ਼ੌਕੀ ਖਾਨ ਸਾਹਿਬ ਵੀ ਬੜੇ ਨਫੀਸ ਇਨਸਾਨ। ਹਾਂ, ਮੇਰੀ ਯਾਨੀ ਕਿ ਫਿਰ ਉਹਨਾਂ ਨਾਲ ਦੋਸਤੀ, ਸ਼ੌਕੀ ਖਾਨ ਸਾਹਿਬ ਐਸੇ ਫਨਕਾਰ ਜਿਨ੍ਹਾਂ ਨਾਲ ਤੁਹਾਡੀ ਦੋਸਤੀ ਹੋ ਜਾਂਦੀ ਸੀ। ਮੈਂ ਕਹਿੰਦਾ ਜੀ ਉਹ ਗੇਟ ਵਾਲੇ ਤੋਂ ਲੈ ਕੇ ਨਾ ਤੇ ਜਿਹੜੇ ਆਰਡੀ ਸਾਹਿਬ ਸਨ ਉੱਥੋਂ ਤੱਕ ਉਹਨਾਂ ਦੀ ਦੋਸਤੀ ਸੀ।
ਔਰ ਕਿਸੇ ਦੀ ਗੱਲ ਦਾ ਉਹ ਬੁਰਾ ਨਹੀਂ ਸੁਣਾਉਂਦੇ ਨਾ ਤੇ ਨਾ ਉਹਨਾਂ ਦੀ ਗੱਲ ਦਾ ਕੋਈ ਬੁਰਾ ਬਣਾਉਂਦਾ ਸੀ। ਮੈਂ ਉਹ ਵਾਹਿਦ ਫਨਕਾਰ ਸਰਦਾਰ ਸਾਹਿਬ ਦੇਖਿਆ ਸ਼ੌਕੀ ਖਾਨ ਸਾਹਿਬ कि जितने मर्जी कोई सैड ने दुखी ने या मूड जैसा भी है जुगत ਜ਼ਰੂਰ ਹੋਈ ਹੈ। ਮੈਂ ਕਹਿੰਦਾ ਕਿ ਇੱਕ ਪਾਰਟੀ ਆਈ ਤੇ ਉਹਨਾਂ ਨੂੰ ਕਹਿੰਦੇ ਨੇ ਜੀ ਸ਼ੌਕੀ ਖਾਨ ਸਾਹਿਬ ਨੂੰ ਕਿ ਤੁਸੀਂ ਫੰਕਸ਼ਨ ਤੇ ਚੱਲਣਾ ਹੈ। ਹਾਂ ਕਹਿੰਦੇ ਚੱਲਨੇ ਤਾਂ ਉਹਨੇ ਖਾਨ ਸਾਹਿਬ ਪੈਸੇ ਕਿੰਨੇ ਲੈਣੇ? ਕਹਿੰਦੇ ਜੀ ਮੈਂ 2 ਲੱਖ ਰੁਪਈਆ। ਹਾਂ ਉਹਨੇ ਕਿਹਾ ਖਾਨ ਸਾਹਿਬ 2 ਲੱਖ ਕਾਹਦਾ? ਕਹਿੰਦੇ ਯਾਰ ਮੈਂ ਕਦੀ ਲਿਆ ਨਹੀਂ ਨਾ, ਮੈਂ ਪਹਿਲੀ ਵਾਰੀ ਲੈਣਾ ਤੁਹਾਡੇ ਕੋਲ। ਐਸਾ ਹੀ 2 ਲੱਖ ਕਾਹਦਾ? ਕਹਿੰਦੇ ਮੈਂ ਕਦੀ ਲਿਆ ਹੀ ਨਹੀਂ। ਬੜੇ ਬੜੇ ਮਾਸੂਮ ਆਦਮੀ ਸਨ, ਅੱਛੇ ਇਨਸਾਨ, ਅੱਛੇ ਸ਼ੌਕੀ ਖਾਨ ਸਾਹਿਬ ਕਹਿ ਲਓ ਕਿ ਮੈਂ ਬੱਬੂ ਸਾਹਿਬ ਦਾ ਤੇ ਸ਼ੌਕੀ ਖਾਨ ਸਾਹਿਬ ਦਾ ਜ਼ਿਕਰ ਇਸ ਵਾਸਤੇ ਕਰ ਰਿਹਾ ਹਾਂ ਕਿ ਮੇਰੇ ਕਹਿ ਲਓ ਕਿ ਉਹ ਵੀ ਨੈਕਸਟ ਜਿਹੜੇ ਉਸਤਾਦ ਨੇ ਨਾ ਉਹ ਸ਼ੌਕੀ ਖਾਨ ਸਾਹਿਬ ਨੇ, ਜਿਹੜਾ ਸਹੀ ਟਾਈਮ ਸਪੈਂਡ ਹੋਇਆ ਉਹ ਸ਼ੌਕੀ ਖਾਨ ਸਾਹਿਬ ਨਾਲ ਹੋਇਆ। ਬੱਬੂ ਸਾਹਿਬ ਤੁਹਾਨੂੰ ਪਤਾ ਕਾਫੀ ਸੀਰੀਅਸ ਆਦਮੀ ਸਨ, ਆਮ ਲਾਈਫ 'ਚ ਬਹੁਤ ਸੀਰੀਅਸ ਆਦਮੀ ਸਨ, ਯਾਨੀ ਕਿ ਉਹ ਕੁਛ ਜ਼ਿਆਦਾ ਦੂਸਰੇ ਨਾਲ ਫਰੀ ਨਹੀਂ ਸਨ ਹੁੰਦੇ। ਅਬ ਲੋਕਾਂ ਨੂੰ ਉਹਨਾਂ ਦੇ ਬਾਰੇ 'ਚ ਅੰਦਾਜ਼ਾ ਨਹੀਂ ਸੀ ਕਿ ਲੋਕ ਸਮਝਦੇ ਕਿ ਜਿਵੇਂ ਉਹ ਥੀਏਟਰ ਤੋਂ ਉਂਝ ਹੀ ਆਮ ਲਾਈਫ 'ਚ ਨਹੀਂ ਬਹੁਤ ਸੀਰੀਅਸ ਆਦਮੀ ਸੀ, ਬਹੁਤ ਸੀਰੀਅਸ। ਸ਼ੌਕੀ ਖਾਨ ਸਾਹਿਬ ਇਹ ਸੀ ਕਿ ਜ਼ਰਾ ਅਸੀਂ ਥੋੜੀ ਲਿਬਰਟੀ ਲੈ ਕੇ ਜੁਗਤ ਵੀ ਸਟੇਜ ਤੇ ਕਰ ਲੈਂਦੇ ਸਾਂ। ਮੈਂ ਤੁਹਾਨੂੰ ਪਤਾ ਜ਼ਿੰਦਗੀ ਦੀ ਪਹਿਲੀ ਜੁਗਤ ਜਿਹੜੀ ਹੈ ਉਹ ਅਯੂਬ ਮਿਰਜ਼ਾ ਸਾਹਿਬ ਨੂੰ ਕੀਤੀ ਤੇ ਉਹ ਸ਼ੌਕੀ ਖਾਨ ਸਾਹਿਬ ਨੇ ਮੇਰੇ ਕੋਲ ਕਰਵਾਈ। ਅੱਛਾ ਜੀ। ਉਹ ਮਿਰਜ਼ਾ ਸਾਹਿਬ ਦਾ ਸੀ ਸਿਰ ਗੰਜਾ ਇੱਥੋਂ, ਤੇ ਮੈਂ ਹੁਣ ਬਿਲਕੁਲ ਟੀਨੇਜਰ ਛੋਟਾ ਜਿਹਾ ਬੱਚਾ, ਤੇ ਪਹਿਲੇ ਦਿਨ ਪਹਿਲੀ ਐਂਟਰੀ ਮੇਰੀ ਲਾਈਫ ਦੀ ਆਪਦਾ ਬੇਗ ਸਾਹਿਬਾ, ਸ਼ੌਕੀ ਖਾਨ ਸਾਹਿਬ, ਵਾਹ, ਅਯੂਬ ਮਿਰਜ਼ਾ ਸਾਹਿਬ। ਅੱਛਾ ਜੀ। ਤੇ ਅਸੀਂ ਹੁਣ ਜਾਂਦੇ ਹਾਂ ਬਾਹਰ ਬਰਾਤੀ ਹੈ, ਤੇ ਬਰਾਤੀਆਂ ਦੇ ਵਿੱਚ ਇੱਕ ਮੈਂ ਵੀ, ਮੈਂ ਕਾਲੀ ਐਨਕ ਲਾਈ, ਜੀਨ ਦੀ ਪੈਂਟ ਪਾਈ ਤੇ ਛੋਟੀ ਜਿਹੀ ਪਤਲੀ ਜਿਹੀ ਸ਼ਰਟ ਪਾਈ, ਪਤਲਾ ਜਿਹਾ ਮੈਂ, ਤੇ ਵਾਪਸ ਆ ਰਹੀ ਹੈ ਜੰਜ ਤੇ ਸ਼ੌਕੀ ਖਾਨ ਸਾਹਿਬ ਨੇ ਮੈਨੂੰ ਰੋਕਿਆ। ਮੈਨੂੰ ਕਹਿੰਦੇ ਨੇ ਹਾਂ ਜੀ ਭਾਜੀ ਤੁਸੀਂ ਕੀ ਕੰਮ ਕਰਦੇ ਹੋ? ਤੇ ਮੈਂ ਹੁਣ ਕਾਲੀ ਐਨਕ ਲਾਈ ਸੀ, ਮੈਂ ਕਿਹਾ ਜੀ ਮੈਂ ਵੈਲਡਿੰਗ ਦਾ ਕੰਮ ਕਰਨਾ। ਤੇ ਅਯੂਬ ਮਿਰਜ਼ਾ ਸਾਹਿਬ ਦਾ ਗੰਜਾ ਸਿਰ ਮੇਰੇ ਅੱਗੇ ਕਰਕੇ ਨਾ ਮੂੰਹ ਦੇ, ਮੈਨੂੰ ਕਹਿੰਦੇ ਨੇ ਇੱਥੇ ਟੁੱਚ ਲੱਗ ਸਕਦਾ? ਮੈਂ ਕਿਹਾ ਜਨਾਬ ਇਹ ਪਹਿਲਾਂ ਖੁੱਲੇਗਾ ਤੇ ਫਿਰ ਟੁੱਚ ਲੱਗੇਗਾ। ਵਾਹ ਵਾਹ। ਤੇ ਉਹ ਖਾਨ ਸਾਹਿਬ ਨੇ ਮੈਨੂੰ ਇਤਨਾ ਐਪਰੀਸ਼ੀਏਟ ਕੀਤਾ, ਮੇਰੀ ਆਵਾਜ਼ ਕੋਈ ਦੂਸਰੀ ਸੀਟ ਤੱਕ ਵੀ ਨਹੀਂ ਗਈ। ਓਹੋ, ਨਹੀਂ ਲੇਕਿਨ ਪਤਲੀ ਆਵਾਜ਼ ਸੀ, ਮੈਂ ਤਾਂ ਡਰ ਰਿਹਾ ਸੀ, ਲੱਤਾਂ ਮੇਰੀਆਂ ਕੰਬ ਰਹੀਆਂ ਨੇ। ਦੇਖੋ ਨਾ ਇਹ ਉਸਤਾਦ ਲੋਕ ਨੇ, ਉਹਨਾਂ ਦਾ ਕੰਮ ਸੀ ਕਿ ਹੌਸਲਾ ਦੇਣਾ ਆਪਣੇ ਜੂਨੀਅਰ ਨੂੰ ਕਿ ਯਾਰ ਤੂੰ ਕਰ ਕੋਈ ਗੱਲ ਨਹੀਂ। ਉਹ ਇਹੋ ਜਿਹੇ ਲੋਕ ਐਸੇ ਲੋਕ ਮੈਨੂੰ ਬਾਹਰ ਆ ਕੇ ਐਪਰੀਸ਼ੀਏਟ ਕੀਤਾ। ਮੈਨੂੰ ਕਹਿੰਦੇ ਨੇ, ਬਲਕਿ ਦੂਸਰਿਆਂ ਨੂੰ ਕਹਿੰਦੇ ਨੇ ਯਾਰ ਗੱਲ ਇਹ ਵੇ ਇਹਨੇ ਅੱਗੋਂ ਗੱਲ ਬਣਾਈ ਹੈ, ਗੱਲ ਕੀਤੀ ਹੈ, ਇਹਨੇ ਨਹੀਂ ਕਿ ਬਈ ਰੁਕ ਗਿਆ ਜਾਂ ਡਰਿਆ ਨਹੀਂ, ਇਹਨੇ ਕੋਈ ਗੱਲ ਕੀਤੀ ਅੱਗੋਂ, ਭਾਵੇਂ ਲੋਕਾਂ ਨੂੰ ਸਮਝ ਨਹੀਂ ਆਈ। ਬਹੁਤ ਅੱਛੇ, ਤੂੰ ਨਾ ਕਹਿ ਕੇ ਯਾਰ ਕਰਿਆ ਕਰ, ਮੇਰੀ ਐਂਟਰੀ 'ਚ ਆ ਜਾਇਆ ਕਰ। ਅੱਛਾ ਜੀ। ਲੋ ਇਹ ਖਾਨ ਸਾਹਿਬ ਦਾ ਅਹਿਸਾਨ ਹੈ ਜਿਹੜਾ ਅੱਜ ਵੀ ਅੱਲਾਹ ਪਾਕ ਜਿਹੜਾ ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ ਜੀ, ਚੰਦ ਕਦੀ ਇੰਜ ਤੁਹਾਡੀ ਵਾਲਦਾ ਮੁਹਤਰਮਾ ਜਿਹੜੇ ਨੇ ਉਹਨਾਂ ਨੇ ਕਦੀ ਤੁਹਾਨੂੰ ਕਿਹਾ ਹੋਵੇ ਕਿ ਚੰਦ ਤੂੰ ਮੇਰੇ ਭਰਾ ਨਾਲੋਂ ਅੱਛਾ ਫਨਕਾਰ ਹੋ ਗਿਆ, ਤੂੰ ਮੈਨੂੰ ਬਹੁਤ ਹੁਣ ਚੰਗਾ ਲੱਗਣਾ ਹੈ, ਤੂੰ ਮੇਰੇ ਭਰਾ ਦਾ ਵੀ ਨੰਬਰ ਕੱਟ ਗਏ, ਕਦੀ ਇੰਜ ਹੋਇਆ? ਪਹਿਲੀ ਗੱਲ ਤਾਂ ਇਹ ਵੀ ਕਿ ਬੱਬੂ ਬਰਾਲ ਸਾਹਿਬ ਜਿਹੜੇ ਨੇ ਉਹ ਇਤਨੇ ਆਲਾ ਫਨਕਾਰ ਸਨ ਸਰਦਾਰ ਸਾਹਿਬ, ਕਿ ਅਸੀਂ ਤਾਂ ਖੁਦ ਮੰਨਦੇ ਕਿ ਅਸੀਂ ਤਾਂ ਉਹਨਾਂ ਦੀ ਤੋੜ ਵਰਗੇ ਵੀ ਨਹੀਂ ਹੈਗੇ ਐਕਚੁਅਲੀ, ਸਹੀ ਜਿਹੜੀ ਗੱਲ ਉਹਨਾਂ ਦੇ ਹੀ ਕੁਲੀਏ ਨੇ। ਲੇਕਿਨ ਜਿਹੜੀ ਅੰਮਾ ਦੀ ਜਿਹੜੀ ਅੰਮਾ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਭਾਈ ਅੰਮਾ ਦੀ ਕੀ ਸੋਚ ਹੈ ਜਾਂ ਅੰਮਾ ਦੀ ਕੀ ਫੀਲਿੰਗ ਹੈ ਕਿ ਮੇਰਾ ਪੁੱਤਰ ਵੀ ਸਟਾਰ ਬਣ ਗਿਆ, ਨਹੀਂ, ਉਹ ਬੱਬੂ ਬਰਾਲ ਵਰਗਾ ਸਟਾਰ ਵੀ ਨਹੀਂ ਉਹਦੀ ਨਜ਼ਰ 'ਚ ਕੋਈ। ਔਰ ਦੂਸਰੀ ਗੱਲ ਇਹ ਵੀ ਕਿ ਭੈਣਾਂ ਲਈ ਜਿਹੜੇ ਭਰਾ ਨੇ ਨਾ ਉਹ ਬੜੇ ਕੀਮਤੀ ਹੁੰਦੇ ਨੇ, ਉਹ ਭਾਵੇਂ ਜਿਵੇਂ ਦੇ ਵੀ ਹੋਣ, ਉਹ ਕਹਿੰਦੀਆਂ ਨੇ ਨਹੀਂ ਜੋ ਮੇਰਾ ਭਰਾ ਹੈ ਉਹ ਤਾਂ ਨਹੀਂ ਨਾ ਕੋਈ ਹੋ ਸਕਦਾ। ਅਰੇ ਵਾਹ। ਸੋ ਬੱਬੂ ਸਾਹਿਬ ਦਾ ਸਾਡੀ ਫੈਮਿਲੀ ਦੇ ਵਿੱਚ ਇੱਕ ਆਪਣਾ ਮੁਕਾਮ ਹੈ, ਔਰ ਐਸਾ ਮੁਕਾਮ ਕਿਸੇ ਘੱਟ ਹੀ ਪਾਇਆ ਸਾਡੀ ਫੈਮਿਲੀ ਦੇ ਵਿੱਚ। ਜਿਤਨੇ ਸਾਰੇ ਲੋਕ ਮੀਡੀਆ ਦੇ ਆਉਣ ਤੋਂ ਪਹਿਲਾਂ ਵੀ ਜਿਹੜੇ ਬਜ਼ੁਰਗ ਸਨ ਉਹਨਾਂ ਦਾ ਨਾਮ ਹੈਗਾ ਸੀ ਆਪਣੇ ਤਾਈਂ ਜਿੰਨੀ ਐਕਸੈਸ ਸੀ ਉਸ ਟਾਈਮ ਦੇ ਵਿੱਚ। ਅੱਛਾ, ਨਹੀਂ ਤੁਹਾਡੇ ਜਿਹੜੇ ਦੋਸਤ ਨੇ, ਤੁਹਾਡੇ ਹਮ ਏਜ ਜਾਂ ਤੁਹਾਡੇ ਬੈਚਮੇਟ ਜਿਹੜੇ ਦੋਸਤ ਨੇ, ਤੇ ਇਹ ਮਾਸ਼ਾਅੱਲਾ ਤੁਹਾਨੂੰ ਅੱਲਾ ਨੇ ਸ਼ੋਹਰਤ ਦਿੱਤੀ ਹੈ, ਜੋਗੀ ਵਾਲਾ ਜਿਹੜਾ ਤੁਸੀਂ ਜੋਗੀ ਬਾਬਾ, जोगी साधु संत फकीर ने ना बाबे पहुंचे, बाबे ने अपने जादू टूणों के साथ बड़ी बड़ी मुश्किलों के हल निकाले हैं। यस चटपन चौड़ चपन ने जटपन तुम तड़ाक ने शू चड़ाक ने दागड़ धा ने कर दिन ता ठा ने। ਵਾਹ 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 ਵਾਹ। ਤੇ ਅੱਲਾ ਨੇ ਬੜੀ ਤੁਹਾਨੂੰ ਇਸ ਗੱਲ ਤੋਂ ਸ਼ੋਹਰਤ ਦਿੱਤੀ ਜੀ। ਠੀਕ ਹੈ। ਹੁਣ ਜਿਹੜੇ ਤੁਹਾਨੂੰ ਨਹੀਂ ਜਾਣਨ ਵਾਲੇ ਜਾਂ ਤੁਹਾਡੇ ਨਾਲ ਬੈਠਣ ਉੱਠਣ ਵਾਲੇ ਨਹੀਂ, ਤਾਂ ਕਈ ਬੰਦੇ ਕਹਿੰਦੇ ਨੇ ਉਹ ਚਾਂਦ ਬਰਾਲ ਦੀ ਕਹਿੰਦੇ ਤਬੀਅਤ ਖਰਾਬ ਹੋ ਗਈ ਯਾਰ ਜਦੋਂ ਦਾ ਹਿੱਟ ਹੋਇਆ, ਇਹਦੇ 'ਚ ਸੱਚ ਵੀ ਹੈ ਕਿ ਜਾਂ ਤੁਸੀਂ ਕੋਈ ਕਰ ਰਹੇ ਹੋ ਇਸ ਤਰ੍ਹਾਂ ਦਾ? ਕੋਈ ਕੋਸ਼ਿਸ਼ ਤਾਂ ਹਮੇਸ਼ਾ ਇਹ ਕੀਤੀ ਹੈ ਕਿ ਕੋਈ ਨਾਰਾਜ਼ ਨਾ ਹੋਵੇ, ਲੇਕਿਨ ਮੈਂ ਸਮਝਦਾ ਕਿ ਇਹ ਵੀ ਇੱਕ ਵਧੀਆ ਗੱਲ ਵੀ ਹੈਗੀ ਹੈ ਕਿ ਚਲੋ ਤੁਹਾਨੂੰ ਇਹਦੇ ਨਾਲ ਥੋੜ੍ਹਾ ਜਿਹਾ ਪਤਾ ਲੱਗਦਾ ਰਹਿੰਦਾ ਕਿ ਯਾਰ ਮੇਰੀ ਰੈਪੂਟੇਸ਼ਨ ਕਿਸ ਕਿਸਮ ਦੀ ਹੋਣੀ ਚਾਹੀਦੀ ਹੈ, ਤੇ ਉਹਦੇ 'ਤੇ ਤੁਹਾਨੂੰ ਕੰਟਰੋਲ ਕਰਨ ਦਾ ਵੀ ਮੌਕਾ ਮਿਲਦਾ ਹੈ। ਬਾਕੀ ਕੋਸ਼ਿਸ਼ ਹਮੇਸ਼ਾ ਇਹ ਕੀਤੀ ਹੈ ਕਿ ਯਾਰ ਕੋਈ ਨਾਰਾਜ਼ ਨਾ ਹੋਵੇ। ਨਹੀਂ, ਫਨਕਾਰ ਦੀ ਤਾਂ ਖੁਆਇਸ਼ ਹੁੰਦੀ ਕਿ ਯਾਰ ਕੋਈ ਕਿਸੇ ਦਾ ਦਿਲ ਨਾ ਦੁਖੇ। ਅਸੀਂ ਕੀ ਮਸਲਨ ਕਿਸੇ ਨਾਲ ਕੋਈ, ਮੈਂ ਇਹ ਕਹਿ ਹੀ ਨਹੀਂ ਸਕਦਾ ਕਿ ਕੋਈ ਕਿਸੇ ਦਾ ਕੰਮ ਰੋਕ ਸਕਦਾ ਹੈ ਜਾਂ ਕੋਈ ਕਿਸੇ ਦਾ ਫਨ ਰੋਕ ਸਕਦਾ ਹੈ। ਫਨ ਤੇ ਖੁਦਾ ਦਾਤ ਸਲਾਹੀਅਤ ਹੈਗੀ, ਉਹ
ਕਿਧਰੇ ਨਾ ਕਿਧਰੇ ਕਿਸੇ ਨਾ ਕਿਸੇ ਤਰੀਕੇ ਨਾਲ ਬੰਦਾ ਕਰਦਾ ਹੀ ਰਹਿੰਦਾ, ਫਨਕਾਰ ਹੀ ਰਹਿੰਦਾ। ਅੱਛਾ, ਤੁਹਾਨੂੰ ਕਦੋਂ ਮਹਿਸੂਸ ਹੋਇਆ ਕਿ ਲਓ ਵੀ ਜੀ ਹੁਣ ਮੈਂ ਸਟਾਰ ਹੋ ਗਿਆ ਜਾਂ ਮੈਂ ਫਨਕਾਰ ਹੋ ਗਿਆ ਵਾਂ, ਇਹ ਕਦੋਂ ਤੁਹਾਨੂੰ ਫੀਲ ਹੋਇਆ ਕਿ ਯਾਰ ਹੁਣ ਠੀਕ ਹੈ, ਕੋਈ ਗੱਲ ਨਹੀਂ, ਅੱਲਾ ਦੀ ਰਹਿਮਤ ਨਾਲ ਮੈਨੂੰ ਪੈਸੇ ਵੀ ਦੇਣਗੇ ਤੇ ਮੈਂ ਮਰਜ਼ੀ ਵੀ ਕਰ ਸਕਦਾ? ਇਹ ਤੁਹਾਨੂੰ ਕਿਸ ਘੜੀ ਮਹਿਸੂਸ ਹੋਇਆ ਕਿ ਹੁਣ ਸੱਤੇ ਖੈਰਾਂ ਨੇ ਜੀ? ਮੈਂ ਕਹਿੰਦਾ ਤੁਹਾਡੇ ਹੁੰਦੇ 8 ਹੀ ਖੈਰਾਂ ਨੇ। ਮਹਿਸੂਸ ਕੀ ਹੋਣਾ ਹੈ ਸਰਦਾਰ ਸਾਹਿਬ, ਮੈਂ ਤੇ ਕਦੀ ਵੈਸੇ ਮਹਿਸੂਸ ਨਹੀਂ ਕੀਤਾ। ਫੀਲਿੰਗ ਆ ਜਾਂਦੀ ਨਾ ਬੰਦਾ ਵੀ ਮੈਂ ਤੁਹਾਨੂੰ ਆਪਣਾ ਜੋ ਕੰਮ ਵੇਖਦਾ ਜਾਂ ਲੋਕਾਂ ਦੀਆਂ ਅੱਖਾਂ ਬਦਲੀਆਂ ਵੇਖਦੇ ਨੇ ਕਿ ਯਾਰ ਹੁਣ ਮੈਨੂੰ ਲੋਕੀ ਕਿਸੇ ਹੋਰ ਤਰ੍ਹਾਂ ਵੇਖਣ ਲੱਗ ਪਏ ਨੇ, ਪਿਆਰ ਕਰਨ ਲੱਗ ਪਏ ਨੇ, ਜਾਂ ਮੇਰੀ ਹੁਣ ਕਦਰੋਂ ਕੀਮਤ ਹੋਰ ਹੈ। ਜਦੋਂ ਬੰਦਾ ਲੇਟ ਜਾਂਦਾ ਕਹਿੰਦੇ ਕੋਈ ਨਹੀਂ ਯਾਰ, ਉਹ ਇਹਦੀ ਆਦਤ ਹੀ ਇੰਝ ਯਾਰ, ਇਹ ਨਿਆਣਾ ਹੀ 5 ਵਜੇ ਹੁੰਦਾ, ਕੋਈ ਗੱਲ ਨਹੀਂ, ਆ ਕੇ ਕੱਪੜੇ ਪਾ ਇਹਨਾਂ ਨੂੰ। ਉਹ ਫਿਰ ਪਤਾ ਲੱਗਣਾ ਪਤਾ ਕਿ ਮੈਂ ਹਿੱਟ ਹੋ ਗਿਆ ਵਾਂ। ਉਹ ਤੁਹਾਨੂੰ ਕਦੋਂ ਮਹਿਸੂਸ ਹੋਇਆ? ਨਹੀਂ, ਮੈਂ ਕੋਸ਼ਿਸ਼ ਕੀਤੀ ਹੈ ਹਮੇਸ਼ਾ ਕਿ ਮੈਂ ਟਾਈਮ ਨਾਲ ਜਾਵਾਂ, ਲੇਕਿਨ ਕਦੀ ਲੇਟ ਵੀ ਹੋ ਜਾਂਦਾ ਵਾਂ, ਔਰ ਲੇਟ ਹੋਣ ਤੋਂ ਕਦੀ ਮੇਰੀ ਕਲਾਸ ਵੀ ਹੋ ਜਾਂਦੀ ਹੈ, ਔਰ ਜਦੋਂ ਵੀ ਲੇਟ ਹੁੰਦਾ ਉਦੋਂ ਕਲਾਸ ਹੋ ਜਾਂਦੀ, ਭਾਵੇਂ ਜਿੱਥੇ ਵੀ ਹੋਵਾਂ। ਸੋ ਇਹ ਕੋਸ਼ਿਸ਼ ਇਹ ਕਰੀਦੀ ਕਿ ਲੇਟ ਨਾ ਹੋਵਾਂ। ਲੇਟ ਵੈਸੇ ਹੋਣਾ ਨਹੀਂ ਚਾਹੀਦਾ, ਉਹਦੀ ਵਜ੍ਹਾ ਹੋਣਾ ਨਹੀਂ ਚਾਹੀਦਾ, ਔਰ ਅਗਰ ਕਦੀ ਹੋ ਜਾਵਾਂ ਤਾਂ ਫਿਰ ਮੇਰੀ ਕਲਾਸ ਹੋ ਜਾਂਦੀ। ਮੈਂ ਤੁਹਾਨੂੰ ਦੱਸਣਾ ਕਿ ਦੁਨੀਆ ਤੇ ਐਸੇ ਲੋਕ ਨੇ ਕਿ ਸੁਲਤਾਨ ਰਾਈ ਸਭ ਤੋਂ ਵੱਡੇ ਅਦਾਕਾਰ ਸਾਡੇ ਪਾਕਿਸਤਾਨ ਇੰਡਸਟਰੀ 'ਚ ਸਾਡੀ ਸਕਰੀਨ ਤੇ ਨਹੀਂ ਆਏ, ਤੇ ਉਹ ਅੱਲਾ ਏਜੰਸੀ ਕਰੇ, ਐਮ ਅਕਰਮ ਸਾਹਿਬ ਸਾਡੇ ਡਾਇਰੈਕਟਰ ਸਨ ਬੜੇ ਅੱਛੇ, ਤੇ ਹੁਣ ਫਿਲਮ 'ਚ ਉਹਨਾਂ ਨੂੰ ਲੈ ਬੈਠੇ ਨੇ ਤੇ ਰਾਈ ਸਾਹਿਬ ਨਹੀਂ ਆ ਰਹੇ। ਤੇ ਉਹ ਪਹਿਲੇ ਹੁਣ ਰਾਈ ਸਾਹਿਬ ਦੇ ਆਉਣ ਤੋਂ ਪਹਿਲੇ ਕੀ ਗੁਫ਼ਤਗੂ ਹੁੰਦੀ ਸੀ ਤੇ ਜੋ ਰਾਈ ਸਾਹਿਬ ਆਉਂਦੇ ਸੀ ਉਦੋਂ ਕੀ ਗੁਫ਼ਤਗੂ ਹੁੰਦੀ ਸੀ, ਸਿਰਫ ਮੈਂ ਤੁਹਾਨੂੰ ਡੇਟ ਹੁੰਦੀ ਕਿ ਬਕੂਆ ਸੁਣਾ ਰਿਹਾ। ਉਹ ਕਹਿੰਦੇ ਉਹ ਖਾਨੇ 'ਚ ਪਿਸਤੌਲ ਕਿਹਨੂੰ ਲੈ ਬੈਠਾ, ਉਹ ਮੈਂ ਕਿਹਨੂੰ ਲੈ ਬੈਠਾ, ਓਏ ਨਾ ਮੂੰਹ 'ਚ ਦੰਦ ਨੇ ਨਾ ਸਿਰ ਤੇ ਵਾਲ ਏ, ਕਿਹਨੂੰ ਲੈ ਬੈਠਾ, ਉਹ ਨੱਕ ਫੀਨਾ ਮੈਂ ਕਿਹਨੂੰ ਲੈ ਬੈਠਾ, ਉਹ ਉਂਗਲ ਸਿੱਧੀ ਮੈਂ ਕਿਹਨੂੰ ਲੈ ਬੈਠਾ। ਪਿੱਛੋਂ ਕਿਸੇ ਨੇ ਆ ਕੇ ਜੀ ਰਾਈ ਸਾਹਿਬ ਆ ਗਏ ਨੇ, ਉਹ ਸਦਕੇ ਜਾਵਾਂ ਨਾ ਰਾਵਾਂ ਤੋਂ ਫੁੱਲ ਪੱਤੀਆਂ ਸੁੱਟਾਂ, ਜਿੱਧਰੋਂ ਮੇਰਾ ਹੀਰੋ ਆਇਆ, ਇਤਨਾ ਖੂਬਸੂਰਤ ਹੀਰੋ, ਨਾ ਪਾਕਿਸਤਾਨ ਜੰਮਣਾ ਨਾ ਮਾਂ ਕਿਸੇ ਨੇ ਜੰਮਣਾ, ਓਏ ਕੱਪੜੇ ਪਾਓ ਮੇਰਾ ਹੀਰੋ ਆ ਗਿਆ। ਠੀਕ ਹੈ ਜੀ, ਇਹ ਫੀਲਿੰਗ ਸਿਰਫ ਇੰਨੀ ਕੁ ਹੁੰਦੀ ਕਿ ਚੇਂਜ ਹੋਣ ਵਾਲੇ ਦੀ ਲੇਟ ਜਿਹੜਾ ਹੁੰਦਾ ਪਹਿਲੇ ਉਹ ਅੱਲਾਹ ਮੂੰਹ ਤੇ ਕੋਈ, ਇਹ ਸਿਰਫ ਵਕਤ ਨੂੰ ਸਲਾਮ ਹੁੰਦਾ। ਹਕੀਕਤ ਸਹੀ, ਠੀਕ ਹੈ ਜੀ, ਕੋਸ਼ਿਸ਼ ਕਰਨੀ ਕਿ ਵਕਤ ਨਾਲ ਚਲੇ ਜਾਓ। ਠੀਕ ਹੈ ਜੀ, ਨਹੀਂ ਕੋਸ਼ਿਸ਼ ਤਾਂ ਹਮੇਸ਼ਾ ਹੀ ਕੀਤੀ ਹੈ, ਲੇਕਿਨ ਕਦੀ ਹੋ ਵੀ ਜਾਂਦਾ। ਅੱਛਾ ਜੀ, ਸਟਰਗਲ ਕੀਤੀ ਤੁਸੀਂ, ਹਾਲਾਂਕਿ ਮਾਸ਼ਾਅੱਲਾ ਬੱਬੂ ਸਾਹਿਬ ਤੁਹਾਡੇ ਨਾਲ, ਔਰ ਭਰਪੂਰ ਸਟਰਗਲ ਕਰਕੇ ਬੱਬੂ ਸਾਹਿਬ ਵੀ ਤੁਹਾਡੇ ਨਾਲ ਸਨ, ਫਿਰ ਬੱਬੂ ਸਾਹਿਬ ਦੀ ਵਜ੍ਹਾ ਨਾਲ ਤੁਹਾਡੇ ਨਾਲ ਦੂਸਰੇ ਆਰਟਿਸਟ। ਹਾਂ, ਬੱਬੂ ਸਾਹਿਬ ਦਾ ਇਹ ਵੇਖ ਕੇ ਮੈਂ ਮਾਜ਼ਰਤ ਤੁਹਾਡੀ ਗੱਲ ਕਥਾ ਕਲਾਮੀ ਨਹੀਂ, ਬੱਬੂ ਸਾਹਿਬ ਦੀ ਵਜ੍ਹਾ ਤੋਂ ਮੈਂ ਆਇਆ, ਔਰ ਫਿਰ ਬੱਬੂ ਸਾਹਿਬ ਨੇ ਬੜਾ ਪਿਆਰ ਵੀ ਦਿੱਤਾ, ਫਿਰ ਉਹਨਾਂ ਨਾਲ ਰਹਿ ਕੇ ਬੜਾ ਸਿੱਖਣ ਦਾ ਵੀ ਮੌਕਾ ਮਿਲਿਆ। ਮੇਰੇ ਖਿਆਲ ਨਾਲ ਮਤਲਬ ਜਿਸ ਤਰ੍ਹਾਂ ਦੂਸਰੇ ਆਰਟਿਸਟ ਆਊਟ ਆਫ ਸਿਟੀ ਤੋਂ ਆਉਂਦੇ ਨੇ ਤੇ ਕਿਸੇ ਨੂੰ ਕੋਈ ਘਰ ਰਹਿਣ 'ਚ ਰਹਿਸ਼ ਨਹੀਂ ਮਿਲਦੀ, ਕਿਸੇ ਨੂੰ ਖਾਣਾ ਨਹੀਂ ਮਿਲਿਆ, ਕੋਈ ਕਿਸੇ ਸਟੂਡੀਓ ਦਫ਼ਤਰ ਸੁੱਤਾ ਹੈ, ਕੋਈ ਕਿਸੇ ਵੱਲ ਜਾ ਕੇ ਸੁੱਤਾ ਹੈ, ਇਹ ਤੁਹਾਡੇ ਨਹੀਂ, ਮੇਰੇ ਨਾਲ ਐਸਾ ਕੁਝ ਨਹੀਂ, ਮੈਂ ਆਪਣੇ ਘਰ ਹੀ ਆਇਆ ਹਾਂ। ਔਰ ਮੈਂ ਤੁਹਾਨੂੰ ਦੱਸਾਂ ਸਟਰਗਲ 'ਚ ਕੋਈ ਐਸੀ ਟੈਨਸ਼ਨ ਆਈ ਹੋਵੇ, ਸਟਰਗਲ 'ਚ ਹੁੰਦਾ ਨਾ ਕਿ ਕੋਈ ਐਸਾ ਵਕੂਆ ਹੋ ਗਿਆ, ਮਜ਼ਾਈਆ ਵਕੂਆ ਹੋ ਗਿਆ ਕਿ ਯਾਰ ਮੈਨੂੰ ਗੱਲ ਯਾਦ ਰਹੇਗੀ, ਮੈਂ ਜੋ ਲਾਹੌਰ ਐਸਾ, ਤੇ ਇੱਕ ਮੇਰੇ ਨਾਲ ਐਸਾ ਵਾਕਿਆ ਹੋਇਆ ਸੀ। ਮੈਂ ਕਹਿੰਦਾ ਵਾਂ ਕਿ ਬਹੁਤ ਸਾਰੇ ਵਾਕਿਆਤ ਹੈਗੇ ਨੇ, ਲੇਕਿਨ ਮੈਂ ਤੁਹਾਨੂੰ ਦੱਸਣਾ ਕਿ ਮੈਂ ਨਾ ਬੜਾ ਉਹ ਕਹਿ ਲਓ ਕਿ ਪੈਂਟ ਸ਼ਰਟ ਪਾਉਣ ਵਾਲਾ ਬੱਚਾ, ਇਸ ਵੇਲੇ ਤਾਂ ਚਲੋ ਸਲਵਾਰ ਕਮੀਜ਼, ਕੋਈ ਗੱਲ ਨਹੀਂ, ਤੇ ਪਤਾ ਲੋਕਾਂ ਨੂੰ, ਪੈਂਟ ਸ਼ਰਟ ਪਾ ਕੇ ਮੈਂ ਉਦੋਂ ਵਾਲ ਬੜੇ ਲੰਮੇ ਰੱਖੇ ਸਨ ਪਿੱਛੇ, ਇਹ ਐਨੇ ਵਾਲ ਰੱਖੇ। ਅੱਛਾ ਜੀ, ਤੇ ਪੋਨੀ ਸ਼ੋਨੀ ਕਰਕੇ ਜੀਨਸ ਦੀ ਪੈਂਟ ਪਾਈ, ਸ਼ਾਰਟ ਕੁਰਤਾ ਪਾਇਆ, ਡਰਾਮਾ ਕਰ ਰਹੇ ਹਾਂ ਸਾਈਵਾਲ। ਅੱਛਾ, ਤੇ ਬੱਬੂ ਰਾਣਾ ਸਾਹਿਬ ਵੀ ਮੇਰੇ ਨਾਲ ਨੇ, ਅਸੀਂ ਆ ਰਹੇ ਹਾਂ ਆਪਣਾ ਸਾਈਵਾਲ ਤੋਂ ਉਕਾੜੇ ਵਾਲੀ ਸਾਈਡ ਤੇ, ਯਾਨੀ ਇਧਰ ਲਾਹੌਰ ਵਾਲੀ ਸਾਈਡ ਤੇ ਆ ਰਹੇ ਹਾਂ। ਤੇ ਅਸੀਂ ਦੋਵੇਂ ਢੋਲਕ ਦੇ ਬੜੇ ਸ਼ੌਕੀਨ ਸਾਂ, ਯਾਨੀ ਕਿ ਬੱਬੂ ਰਾਣਾ ਸਾਹਿਬ ਢੋਲਕ ਪਲੇ ਕਰ ਲੈਂਦੇ ਤੁਹਾਨੂੰ ਪਤਾ, ਤੇ ਉਹ ਮੇਰੇ ਕੋਲ ਢੋਲਕ ਸ਼ੁਰੂ ਤੋਂ ਹੀ ਹੁੰਦੀ ਸੀ। ਉਹ ਜਦੋਂ ਫਿਰ ਮੁਲਾਕਾਤ ਹੋਈ ਹੈ ਤਾਂ ਢੋਲਕ ਆਲਰੇਡੀ ਹੈਗੀ ਸੀ, ਬੱਬੂ ਰਾਣਾ ਸਾਹਿਬ ਪਲੇ ਕਰ ਲੈਂਦੇ ਸਨ। ਅਸੀਂ ਸਾਰਾ ਦਿਨ ਔਰ ਸਾਰੀ ਰਾਤ ਜਿੱਥੇ ਜਿੰਨੀ ਦੇਰ ਇਕੱਠੇ ਆ ਉਨੀ ਦੇਰ ਹੀ ਕੰਮ ਹੋ ਰਿਹਾ। ਉਹ ਢੋਲਕ ਮੈਂ ਇੰਝ ਕਰਕੇ ਪਾਈ ਬਗੈਰ ਬੈਗ ਤੋਂ, ਉਹਨੂੰ ਨਾ ਬੰਨ ਕੇ ਕੋਈ ਕੱਪੜਾ ਜਿਹਾ ਢੋਲਕ ਪਾ ਕੇ, ਤੇ ਸਿੰਧੀ ਟੋਪੀ ਪਾਈ ਹੈ, ਵਾਲਾਂ ਨੂੰ ਡਾਈ ਵੀ ਕੀਤਾ, ਵਿੱਚੋਂ ਕਾਲੇ ਵੀ ਨੇ, ਪਿੱਛੇ ਪੋਨੀ ਵੀ ਕੀਤੀ ਹੈ, ਬਿਹਤਰੀਨ ਪੂਰਾ ਡਿਸਪ੍ਰੈਡੋ। ਉਹ ਮੈਂ ਕਹਿੰਦਾ ਕਿ ਪੂਰਾ ਇੰਝ ਕਰਕੇ ਰੌਕਿੰਗ ਗੈਟਅਪ ਕਰਕੇ ਤੇ ਚੜ ਰਿਹਾ ਮੈਂ ਬੱਸ ਦੇ ਉੱਤੇ, ਢੋਲਕ ਵਿੱਚ ਹਰ ਬੰਦਾ ਮੈਨੂੰ ਵੇਖ ਰਿਹਾ ਇਹ ਕੀ ਆਈਟਮ ਹੈ। ਪਿੱਛੇ ਵਾਲ ਵੀ ਰੱਖੇ ਨੇ, ਪੂਨੀ ਵੀ ਕੀਤੀ, ਤੇ ਅਸੀਂ ਤਿੰਨੇ ਇੰਝ ਕਰਕੇ, ਮੈਂ ਤੇ ਬੱਬੂ ਤੇ ਇੱਕ ਹੋਰ ਸੀ ਨਾਲ ਸਾਡੇ, ਪਤਾ ਨਹੀਂ ਕੌਣ, ਅਸੀਂ ਢੋਲਕ ਮੈਂ ਇੱਥੇ ਰੱਖੀ ਤੇ ਮੈਂ ਬੱਸ ਦੇ ਵਿੱਚ ਬੈਠਾ। ਬੱਸ ਹੋਏ ਜਿਹਦੇ ਸ਼ੀਸ਼ੇ ਵੀ ਕੋਈ ਨਹੀਂ, ਬੱਸ ਚੱਲ ਰਹੀ ਹੈ ਤੇ ਲੋਕੀ ਮੇਰੇ ਵੱਲ ਵੇਖ ਰਹੇ, ਜਿਹੜਾ ਚੜ ਰਿਹਾ ਉਹ ਵੀ ਵੇਖ ਰਿਹਾ ਕਿ ਇਹ ਕੀ ਆਈਟਮ ਬੈਠੀ। ਅੱਛਾ ਜੀ, ਆਰਡਰ ਬੜੇ ਵਾਕਿਆਤ, ਆਰਡਰ ਵੀ ਤੁਸੀਂ ਬਹੁਤ ਰਹੇ, ਜਿਵੇਂ ਕਿ ਸਾਈਵਾਲ ਵੀ ਬੜਾ ਉਦੋਂ ਥੀਏਟਰ ਹੁੰਦਾ ਸੀ, ਚੌਰੀ ਅਸਗਰ ਸਾਹਿਬ ਦੇ ਥੀਏਟਰ 'ਚ ਮੇਰੇ ਖਿਆਲ ਜੀ, ਪੈਰਾਡਾਈਜ਼ ਉੱਥੇ ਬੜਾ ਤੁਸੀਂ ਕੰਮ ਕੀਤਾ ਤੇ ਉਹ ਆਰਡਰ ਤੇ ਬੜੇ ਮਜ਼ੇਦਾਰ ਹੁੰਦੇ ਸਨ ਕਿ ਰਿਹਾਇਸ਼ ਵੀ ਉੱਥੇ ਹੁੰਦੀ ਸੀ। ਹਾਂ ਜ਼ਾਹਿਰ ਹੈ, ਮੈਂ ਤੁਹਾਨੂੰ ਇਹ ਦੱਸ ਰਿਹਾ ਨਾ ਜੀ, ਲਾਹੌਰ ਜਦੋਂ ਮੈਂ ਆਇਆ ਨਾ ਸਟਰਗਲ ਕਰਨ ਵਾਸਤੇ, ਆਪਣਾ ਗੁਜਰਾਤ ਤੋਂ ਜਦੋਂ ਮੈਂ ਚੱਲਿਆ ਘਰੋਂ ਤੇ ਲਾਹੌਰ ਆਇਆ, ਤੇ ਲਾਹੌਰ ਵੀ ਅੱਗੇ ਆਪਣਾ ਹੀ ਘਰ ਸੀ, ਆਪਣੇ ਘਰ ਹੀ ਆ ਗਏ। ਆ ਕੇ ਫਿਰ ਬੱਬੂ ਸਾਹਿਬ ਨਾਲ ਮੁਲਾਕਾਤ ਹੋਈ, ਫਿਰ ਜਾਣਾ ਆਉਣਾ ਸ਼ੁਰੂ ਹੋ ਗਿਆ।
ਕਰਦਿਆਂ ਇੱਕ ਦਿਨ ਮੇਰੀ ਐਂਟਰੀ ਬਹੁਤ ਅੱਛੀ ਹੋਣੀ ਸ਼ੁਰੂ ਹੋਈ ਤੇ ਬੱਬੂ ਸਾਹਿਬ ਨੇ ਕਿਧਰੇ ਬਾਹਰ ਮੇਰੀ ਐਂਟਰੀ ਦੇਖੀ। ਵਾਹ, ਅੱਛਾ ਜੀ। ਤੇ ਉਹਨਾਂ ਫਿਰ ਮੈਂ ਜਦੋਂ ਬਾਹਰ ਨਿਕਲਿਆ ਮੈਨੂੰ ਕਹਿੰਦੇ ਨੇ ਗੱਲ ਸੁਣ ਯਾਰ, ਤੂੰ ਨਾ ਹੁਣ ਲਾਹੌਰ 'ਚ ਕੰਮ ਨਹੀਂ ਕਰਨਾ, ਤੂੰ ਆਊਟਡੋਰ ਚਲਾ ਜਾ। ਮੈਂ ਕਿਹਾ ਜੀ ਅੱਛਾ ਜੀ। ਤੇ ਮੇਰਾ ਕੋਈ ਆਊਟਡੋਰ 'ਚ ਵਾਕਫ ਵੀ ਨਹੀਂ ਹੈਗਾ ਕਿ ਮੈਂ ਕਿਧਰੇ ਜਾਵਾਂ ਜਾਂ ਮੈਂ ਕਿਹਨੂੰ ਕਹਾਂ ਕਿ ਮੈਨੂੰ ਆਊਟਡੋਰ ਜਾ ਕੇ ਡਰਾਮਾ ਕਰਵਾਓ ਜੀ। ਬਿਲਕੁਲ ਸਹੀ। ਮੈਂ ਤੇ ਅਲਹਮਰਾ ਕਰ ਰਿਹਾ ਵਾਂ ਤੇ ਬੱਬੂ ਸਾਹਿਬ ਦੇ ਨਾਲ ਹੀ ਕਰ ਰਿਹਾ ਵਾਂ। ਮਸਲਨ ਪਹਿਲੀ ਐਂਟਰੀ ਸਾਡੀ ਹੁੰਦੀ ਸੀ ਤੇ ਉਸ ਤੋਂ ਬਾਅਦ ਡਰਾਮਾ ਸ਼ੁਰੂ ਹੋ ਜਾਂਦਾ ਸੀ। ਅਸੀਂ ਆਊਟ ਹੁੰਦੇ ਸਾਂ ਤੇ ਅੱਗੋਂ ਗੱਲ ਸ਼ੁਰੂ ਹੋ ਗਈ, ਅੱਗੋਂ ਡਰਾਮਾ ਸ਼ੁਰੂ ਹੋ ਜਾਂਦਾ ਸੀ। ਇਸ ਤਰ੍ਹਾਂ ਦੀ ਐਂਟਰੀ ਸੀ। ਬੱਬੂ ਸਾਹਿਬ ਨੇ ਉਹ ਐਂਟਰੀ ਦੇਖੀ ਮੇਰੀ ਤੇ ਮੈਨੂੰ ਕਹਿੰਦੇ ਨੇ ਯਾਰ ਤੂੰ ਆਊਟਡੋਰ ਚਲਾ ਜਾ। ਉੱਥੋਂ ਫਿਰ ਮੇਰਾ ਸਟਾਰਟ ਹੋਇਆ ਕਹਿ ਲਓ ਕਿ ਸਟਰਗਲ ਕਰਨ ਦਾ ਪੀਰੀਅਡ ਸਟਾਰਟ ਹੋਇਆ। ਸਟਰਗਲਿੰਗ ਪੀਰੀਅਡ ਜਿਹੜਾ ਨਾ ਉਹ ਸਟਾਰਟ ਹੋਇਆ। ਮੈਂ ਇੱਕ ਡਰਾਮਾ ਕਜ਼ਾਫੀ ਸਟੇਡੀਅਮ 'ਚ ਕੀਤਾ ਔਰ ਉਸ ਤੋਂ ਬਾਅਦ ਉਸੇ ਡਰਾਮੇ 'ਚ ਮੈਨੂੰ ਆਫਰ ਹੋਈ ਤੇ ਮੈਂ ਡਰਾਮਾ ਕਰਨ ਆਊਟਡੋਰ ਨਿਕਲ ਗਿਆ। ਫਿਰ ਛੋਟੇ ਸ਼ਹਿਰਾਂ 'ਚ ਕਰਦਿਆਂ ਇੱਕ ਦਿਨ ਮੈਨੂੰ ਸਾਈਵਾਲ ਤੋਂ ਆਫਰ ਹੋਈ। ਉੱਥੇ ਇੱਕ ਡਰਾਮਾ ਕੀਤਾ, ਦੋ ਡਰਾਮੇ ਕੀਤੇ। ਤੀਸਰੇ 'ਚ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੇ ਹੀ ਡਰਾਮਾ ਕਰਨਾ ਠੀਕ ਹੈ ਤੇ ਤੁਹਾਨੂੰ ਕੋਈ ਪ੍ਰੋਬਲਮ ਹੋਵੇ ਤੇ ਤੁਸੀਂ ਸਾਡੇ ਨਾਲ ਡਿਸਕਸ ਕਰ ਲਓ। ਉੱਥੇ ਤੁਹਾਨੂੰ ਪ੍ਰੋਬਲਮ ਹੋ ਹੀ ਨਹੀਂ ਸੀ ਸਕਦੀ। ਉੱਥੇ ਕੋਈ ਪ੍ਰੋਬਲਮ ਹੈ ਹੀ ਨਹੀਂ ਸੀ ਐਕਚੁਅਲੀ। ਉਹਦੀ ਵਜ੍ਹਾ ਕਿ ਸਾਰੀ ਕਾਸਟ ਉੱਥੇ ਦੀ ਵੀ ਖਵਾਤੀਨ ਵੀ ਉੱਥੇ ਠਹਿਰੀਆਂ ਨੇ, ਤੁਸੀਂ ਵੀ ਉੱਥੇ ਠਹਿਰੇ ਹੋ ਉੱਥੇ। ਤੇ ਤੁਸੀਂ ਨਹੀਂ ਵੀ ਉੱਥੇ ਗਏ ਲੇਕਿਨ ਤੁਹਾਨੂੰ ਵੇਖੋ ਭੁੱਲਿਆ ਨਹੀਂ ਵਾਕਿਆ। ਨਹੀਂ, ਮੈਂ ਪਛਤਾ ਰਿਹਾ ਕਿ ਮੈਂ ਕਿਉਂ ਨਹੀਂ ਗਿਆ। ਗੱਲ ਹੈ ਕਿ ਉੱਥੇ ਸਵੇਰੇ ਸ਼ਾਦੀਆਂ ਵੀ ਲੋਕਾਂ ਦੀਆਂ ਹੋ ਗਈਆਂ ਆਪਸ ਵਿੱਚ, ਕਈ ਮੁੰਡਿਆਂ ਕੁੜੀਆਂ ਦੀਆਂ ਸ਼ਾਦੀਆਂ ਵੀ ਹੋਈਆਂ ਨੇ। ਅੱਛੀ ਗੱਲ ਹੈ, ਚ ਬੁਰਾਈ ਤੇ ਕੋਈ ਨਹੀਂ, ਸ਼ਾਦੀ ਹੋ ਜਾਣਾ ਕੋਈ ਬੁਰੀ ਗੱਲ ਤੇ ਨਹੀਂ। ਤੇ ਉਹ ਤੁਹਾਨੂੰ ਇਹ ਵੀ ਚਾਂਸ ਕਿਤੇ ਮਿਲਿਆ ਉੱਥੇ ਸਾਈਵਾਲ ਜਾਂ ਕਿਸੇ ਆਊਟਡੋਰ ਸਿਟੀ 'ਚ? ਨਹੀਂ, ਸ਼ਾਦੀ ਨਹੀਂ ਕੀਤੀ। ਨਹੀਂ, ਸ਼ਾਦੀ ਨਹੀਂ ਕੀਤੀ। ਆਫਰ ਤੇ ਹੀ ਆਫਰਾਂ ਐਸੀਆਂ ਮੈਂ ਹੋਈਆਂ ਕਿ ਦਿਲ ਵੀ ਕਰਦਾ ਸੀ ਕਿ ਯਾਰ ਠੀਕ ਹੈ ਹੋ ਜਾਣੀ ਚਾਹੀਦੀ ਹੈ। ਲੇਕਿਨ ਫਿਰ ਮੈਂ ਸੋਚਿਆ ਕਿ ਯਾਰ ਮੈਂ ਅਗਰ ਸ਼ਾਦੀ ਕਰਾਂਗਾ ਨਾ ਤੇ ਮੈਂ ਜਿਹੜਾ ਲੋਕਾਂ ਵਾਸਤੇ ਕੰਮ ਕਰਨਾ ਹੈ ਨਾ ਆਪਣਾ, ਜਿਹੜਾ ਮੈਂ ਆਪਣਾ ਫਨ ਕਰਨਾ ਹੈ, ਜੋ ਵੀ ਕਰਨਾ ਜ਼ਿੰਦਗੀ 'ਚ, ਸਹੀ, ਉਹ ਮੈਂ ਫਿਲਹਾਲ ਨਹੀਂ ਕਰ ਪਾਵਾਂ ਕਿਉਂਕਿ ਉਹ ਟਾਈਮ ਸ਼ਾਦੀ ਦਾ ਨਹੀਂ ਸੀ ਹੈਗਾ। ਉਹ ਟਾਈਮ ਮਿਹਨਤ ਕਰਨ ਦਾ ਸੀ। ਤੇ ਅੱਲਾ ਦੀ ਤਰਫੋਂ ਕਹਿ ਲਓ ਕਿ ਜਦੋਂ ਤੁਹਾਨੂੰ ਮਦਦ ਹੁੰਦੀ ਹੈ ਔਰ ਫਿਰ ਅੱਲਾ ਦੀ ਤਰਫੋਂ ਤੁਹਾਨੂੰ ਬਲੈਸਿੰਗ ਹੁੰਦੀ ਹੈ ਤੇ ਫਿਰ ਤੁਸੀਂ ਉਹ ਆਪਣਾ ਟਰੈਕ ਨਹੀਂ ਛੱਡਦੇ। ਉਸ ਵਕਤ ਇਹ ਸੀ ਕਿ ਅਗਰ ਮੈਂ ਸ਼ਾਦੀ ਕਰ ਲਵਾਂ ਤੇ ਫਿਰ ਮੈਂ ਆਪਣੀ ਫੈਮਿਲੀ ਨੂੰ ਦੀ ਟੇਕ ਕੇਅਰ ਕਰਾਂ ਤੇ ਜੇ ਅਗਰ ਮੈਂ ਇਹ ਕੰਮ ਨਹੀਂ ਕਰਨਾ ਤੇ ਫਿਰ ਮੈਂ ਜਿਹੜਾ ਕੰਮ ਕਰਨ ਆਇਆ ਉਹਨੂੰ ਅੱਛੇ ਤਰੀਕੇ ਨਾਲ ਕਰਾਂ। ਸੋ ਮੈਂ ਇਹ ਡਿਸੀਜਨ ਲਿਆ ਕਿ ਮੈਂ ਸ਼ਾਦੀ ਨਹੀਂ ਕਰਾਂਗਾ, ਮੈਂ ਆਪਣਾ ਕੰਮ ਕਰਾਂਗਾ। ਨਹੀਂ, ਅੱਛੀ ਗੱਲ ਹੈ। ਮਤਲਬ ਅਗਰ ਫੀਲਡ 'ਚ ਉਦੋਂ ਸ਼ਾਦੀ ਕਰ ਰਹੇ ਹੁੰਦੇ ਆਊਟਡੋਰ 'ਚ, ਫਿਰ ਤੁਹਾਡਾ ਕੰਮ ਵੱਲ ਧਿਆਨ ਨਹੀਂ ਸੁਣਾ, ਭਾਬੀ ਦੇ ਗਾਣੇ ਵੱਲ ਧਿਆਨ ਹੋਣਾ ਸੀ। ਕਿੱਧਰ ਵੇਖ, ਮਤਲਬ ਉੱਥੇ ਕਈ ਦੋਸਤਾਂ ਦੀ ਸ਼ਾਦੀਆਂ ਵੀ ਐਗਜ਼ੈਕਟਲੀ ਐਸਾ ਹੀ ਹੈ। ਮੈਨੂੰ ਯਾਦ ਆ ਰਿਹਾ ਕਿ ਉਹ ਅਸੀਂ ਵੈਸੇ ਬੜੀ ਫੈਮਿਲੀ ਮਾਹੌਲ ਦੇ ਵਿੱਚ ਉੱਥੇ ਰਹੇ ਕਿ ਜਿੰਨਾਂ ਲੜਕੇ ਲੜਕੀਆਂ ਨੇ ਆਪਸ 'ਚ ਸ਼ਾਦੀ ਕਰ ਲਈ ਹੁੰਦੀ ਸੀ ਨਾ। ਅੱਛਾ ਜੀ। ਉਹਨਾਂ ਨਾਲ ਇੱਕ ਬੜਾ ਫੈਮਿਲੀ ਮਾਹੌਲ ਬਣ ਜਾਂਦਾ ਸੀ ਕਿ ਉਹ ਤੇ ਚਲੋ ਆਪਣੇ ਲਾਈਫ ਗੁਜ਼ਾਰ ਹੀ ਰਹੇ ਹੁੰਦੇ ਸਨ, ਲੇਕਿਨ ਜਿਹੜੇ ਅਸੀਂ ਇਰਦ ਗਿਰਦ ਦੇ ਮੁੰਡੇ ਸਨ ਨਾ, ਫਿਰ ਉਹ ਜਿੱਦਾਂ ਪਤਾ ਹੁੰਦਾ ਸੀ ਕਿ ਯਾਰ ਇਹਨਾਂ ਨੇ ਸ਼ਾਦੀ ਕੀਤੀ ਹੈ ਔਰ ਇਹ ਆਪਣੀ ਕਿਸੇ ਵਜ੍ਹਾ ਤੋਂ ਕੰਮ ਕਰ ਰਹੇ ਨੇ ਤੇ ਫਿਰ ਉਹਨਾਂ ਨੂੰ ਇੱਕ ਰਿਸਪੈਕਟ ਵੀ ਦੇਈ। ਅੱਛਾ ਜੀ, ਮੈਂ ਇੱਕ ਮੈਨੂੰ ਇਤਲਾਹ ਹੈ ਤੁਹਾਡੇ ਬਾਰੇ 'ਚ ਕਿ ਤੁਹਾਡੀ ਮਾਹਿਰਾ ਖਾਨ ਬਹੁਤ ਅੱਛੀ ਦੋਸਤੀ ਹੈ। ਮਾਹਿਰਾ ਖਾਨ ਉਹ ਉਹਨਾਂ ਦੀ ਮੈਂ ਕਹਿੰਦਾ ਮੈਂ ਸਮਝਦਾ ਹਾਂ ਕਿ ਮੈਂ ਉਹਨਾਂ ਦਾ ਬੜਾ ਥੈਂਕਫੁਲ ਹੈਗਾ ਵਾਂ ਕਿ ਕਿਸ ਗੱਲ ਹਮੇਸ਼ਾ ਜਦੋਂ ਉਹ ਦੇਖੋ ਨਾ ਕਿ ਉਹਨਾਂ ਨੇ ਕੁਛ ਤੇ ਤੁਸੀਂ ਕੀ ਸਿੱਖਿਆ, ਐਕਸਰਸਾਈਜ਼ ਸਿੱਖੀ ਉਹਨਾਂ ਕੋਲੋਂ, ਕੋਈ ਡਾਇਲੌਗ ਸਿੱਖੇ, ਕੀ ਬੋਲਣਾ ਸਿੱਖਿਆ, ਕਿਸ ਗੱਲ ਦੇ ਮਤਲਬ ਫੈਨ ਫਿਲਮ ਉਹਨਾਂ ਦੀ ਵੇਖੀ ਜੇ ਕੀ ਕਿਸ ਗੱਲ ਦੀ? ਨਹੀਂ ਮੈਂ ਇੱਕ ਸਫ਼ਰ ਕੀਤਾ ਜੀ। ਵੈਸੇ ਮੈਂ ਉਹਨਾਂ ਦੇ ਨਾਲ ਇੱਕ ਮੂਵੀ ਕੀਤੀ ਇਸਤੰਬੁਲ ਦੇ ਗਾਰਡਨ ਦੇ ਵਿੱਚ। ਅੱਛਾ ਜੀ। ਇੱਕ ਸੀਨ ਕੀਤਾ ਕਹਿ ਲਓ ਕਿ ਉਸ ਸੀਨ 'ਚ ਉਹ ਵੀ ਸਨ, ਲੇਕਿਨ ਸੀਨ ਚੱਲਣ ਨੇ ਇੰਨੀ ਬਰਕਤ ਪਾਈ ਕਿ ਦੋਸਤੀ ਹੋ ਗਈ ਯਾਰ। ਨਹੀਂ ਇਹ ਦੋਸਤੀ ਦੀ ਗੱਲ ਨਹੀਂ ਹੈਗੀ। ਪੂਰੀ ਫਿਲਮਾਂ ਕਰਦੇ ਵੇਲੇ ਇਕੱਲੇ ਬੈਠੇ ਯਾਰ। ਸਰਦਾਰ ਸਾਹਿਬ ਮਾਹਿਰਾ ਖਾਨ ਸਾਹਿਬਾ ਜਿਹੜੇ ਨੇ ਉਹ ਫਿਰ ਜਦੋਂ ਆਏ ਨੇ ਨਾ ਮਜ਼ਾਕਰਾਤ ਦੁਨੀਆ ਟੀਵੀ ਦਾ ਪ੍ਰੋਗਰਾਮ ਤੁਹਾਨੂੰ ਪਤਾ ਸੀ ਕਰਦੇ, ਉੱਥੇ ਹੀ ਫਸੀ ਹੋਣੀ ਬਸ ਕਿਉਂਕਿ ਜਿਹੜਾ ਮਜ਼ਾਕਰਾਤ 'ਚ ਆ ਗਿਆ ਫਿਰ ਆ ਗਿਆ। ਉਸ ਦਿਨ ਸਾਡੀ ਗੈਸਟ ਸੀ ਮਾਹਿਰਾ ਖਾਨ ਔਰ ਸਾਰੀ ਉਸ ਟੀਮ ਉਸ ਮੂਵੀ ਦੀ ਨਾ, ਤੇ ਉਹਨਾਂ ਮੂਵੀ ਦੀ ਪ੍ਰਮੋਸ਼ਨ ਵਾਸਤੇ। ਅੱਛਾ, ਤੁਹਾਡੀ ਐਂਟਰੀ ਇਤਨੀ ਜ਼ੋਰ ਵਾਲੀ ਹੁੰਦੀ ਹੈ ਨਾ ਜੋਗੀ ਬਾਬਾ ਵਾਲੀ, ਕਿ ਉਹ ਭਾਵੇਂ ਅਸੀਂ ਵੀ ਸ਼ੋਅ ਤੁਹਾਡੇ ਨਾਲ ਕਰਦੇ ਰਹੇ ਹਾਂ, ਠੀਕ ਹੈ ਨਾ, ਅਸੀਂ ਕੋਈ 3 ਘੰਟੇ 4 ਘੰਟੇ ਖਪਰੇ ਹੁੰਦੇ ਸਾਂ, ਤੁਸੀਂ ਉਹ ਆਉਂਦੇ ਸੋ 15-20 ਮਿੰਟਾਂ ਵਿੱਚ ਉਹ ਸਾਰਾ ਕੁਝ ਲੂਟ ਕੇ ਲੈ ਜਾਂਦੇ ਸੋ। ਉਹ ਗੈਸਟ ਵੀ ਤੁਹਾਡੇ ਮੂੰਹ ਵੱਲ ਵੇਖਣ ਲੱਗ ਪੈਂਦੀ ਸੀ, ਜਾਂ ਗੈਸਟ ਜੈਂਟਸ ਹੋ ਜਾਂ ਮੇਲ ਕੋਈ, ਯਾਰ ਜੋਗੀ ਬਾਬਾ ਕਿੱਧਰ ਗਿਆ, ਜੋਗੀ ਤੇ ਪੁੱਛਦੇ ਸਨ। ਬਸ ਇੱਕ ਕੁਦਰਤ ਵੱਲੋਂ ਅੱਲਾ, ਮੇਰੀ ਤੇ ਮਿੱਟੀ ਸੀ ਤੇ ਅੱਲਾ ਨੇ ਸੋਨਾ ਕਰ ਦਿੱਤੀ ਕਹਿ ਲਓ, ਕਿ ਇਹਨੂੰ ਇਸ ਤਰ੍ਹਾਂ ਕਹਿ ਲਓ। ਤੇ ਉਹ ਜੋ ਕੁਛ ਵੀ ਹੁੰਦਾ ਇਹਦੇ ਵਾਸਤੇ ਮੈਨੂੰ ਨਹੀਂ ਪਤਾ ਕਿ ਕੀ ਹੁੰਦਾ, ਲੇਕਿਨ ਇਹ ਵੇ ਕਿ ਜੋ ਅਸੀਂ ਮੈਂ ਕਰ ਰਿਹਾ ਹੁੰਦਾ ਵਾ ਉਹ ਮੈਂ ਕੋਸ਼ਿਸ਼ ਕਰਨਾ ਕਿ ਉਹਦੇ 'ਚ ਕੁਝ ਨਹੀਂ। ਮਾਸ਼ਾਅੱਲਾ ਤੁਹਾਡਾ ਬਹੁਤ ਅੱਛਾ ਹੈ ਜੋਗੀ ਬਾਬਾ ਲਾ। ਕੁਛ ਮੇਰੇ ਦੋਸਤ ਨੇ ਉੱਥੇ ਡੈਨਮਾਰਕ ਹੁੰਦੇ ਨੇ, ਜੋਗੀ ਸਾਧੂ ਸੰਤ ਫਕੀਰ ਨੇ, ਬਾਬੇ ਪਹੁੰਚੇ ਬਾਬੇ ਨੇ ਉਹਨਾਂ ਨੂੰ ਵੀ ਸਲਾਮ ਕਹਿਣਾ। ਉਹ ਨਹੀਂ ਡੈਨਮਾਰਕ ਮੇਰੇ ਦੋਸਤ ਨੇ ਆਸਫ ਭੱਟ ਸਾਹਿਬ, ਉਹ ਤੁਹਾਨੂੰ ਸੱਪ ਡੋਨੇਟ ਕਰਨਾ ਚਾਹ ਰਹੇ ਨੇ, ਕਹਿੰਦੇ ਪਠਾਰੀ 'ਚੋਂ ਸੱਪ ਨਹੀਂ ਨਿਕਲਦਾ, ਮੈਂ ਭਜਵਾ ਦਿਓ ਉੱਥੋਂ। ਕੀ ਕਹਿੰਦੇ ਨੇ ਉਹਨਾਂ ਦੇ। ਅੱਛਾ ਜੀ, ਮਾਸ਼ਾਅੱਲਾ ਤੁਹਾਡਾ ਉਹਨਾਂ ਨੂੰ ਮੇਰੇ ਵੱਲੋਂ ਇੰਜ ਕਰਨਾ।
ਚਾਹ ਸਾਹਿਬ ਤੁਹਾਡਾ ਮਾਸ਼ਾਅੱਲਾ ਸਾਰੇ ਗਾਇਕ ਖਾਨਦਾਨ, ਨਜ਼ੀਰ ਅਲੀ ਸਾਹਿਬ, ਬੱਬੂ ਸਾਹਿਬ ਖੁਦ ਵੀ ਬਹੁਤ ਅੱਛਾ ਗਾਉਂਦੇ ਸਨ ਔਰ ਮਿਊਜ਼ੀਸ਼ੀਅਨ ਵੀ ਬਹੁਤ ਅੱਛੇ ਸਨ। ਠੀਕ ਹੈ ਜੀ, ਕਿਉਂਕਿ ਤਾਰਕ ਜੀ ਸਾਹਿਬ ਸਾਡੀ ਮੁਲਾਕਾਤ ਹੋਈ ਹੈ ਬੱਬੂ ਸਾਹਿਬ ਨਾਲ ਫੈਸਲਾਬਾਦ। ਤਾਰਕ ਸਾਹਿਬ ਨਾਲ ਵੀ ਮੇਰਾ ਬੜਾ ਟਾਈਮ ਸਪੈਂਡ ਜੀ। ਤਾਰਕ ਸਾਹਿਬ ਤੁਹਾਨੂੰ ਬੜੀ ਮੁਹੱਬਤ ਕੀਤੀ ਤਾਰਕ ਜਾਵੇਦ ਸਾਹਿਬ। ਠੀਕ ਹੈ ਜੀ, ਉਹਨੇ ਬੜਾ ਪਿਆਰ ਕੀਤਾ ਤੇ ਉਹ ਮਤਲਬ ਆ ਕੇ ਕਿਸੇ ਵੇਲੇ ਵੀ ਕਹਿਣਾ ਅਬੂ ਯਾਰ ਕੱਟ ਢੋਲਕ, ਹਾਂਜੀ ਉਹ ਚੁੰਝ ਮਾਰ ਕੇ ਲੈ ਜਾਣਗੇ। ਉੱਪਰ ਨਹੀਂ ਕਿਹੜਾ ਗਾਣਾ ਸੁਣਾਉਂਦੇ ਦੱਸਣੇ, ਨਾ ਪੀਆ ਕਰ ਚਿਲਮ ਤਮਾਕੂ ਦੀ, ਨਾ ਪੀਆ ਕਰ ਚਿਲਮ ਤਮਾਕੂ ਦੀ, ਤੂੰ ਮਛਲੀ ਬਣ ਕੇ ਆਵੇਂਗੀ, ਤੂੰ ਮਛਲੀ ਬਣ ਕੇ ਆਵੇਂਗੀ, ਮੈਂ ਬਗਲਾ ਬਣ ਕੇ ਆਵਾਂਗਾ, ਤੈਨੂੰ ਚੁੰਝ ਮਾਰ ਕੇ ਲੈ ਜਾਵਾਂਗਾ, ਨਾ ਪੀਆ ਕਰ ਚਿਲਮ ਤਮਾਕੂ ਦੀ। ਅਰੇ ਵਾਹ 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 ਯਾਰ, ਕਿਤਨਾ ਪਿੱਛੇ ਲੈ ਗਿਆ ਇੰਨੀ ਗੱਲ ਹੈ ਜੀ। ਤੇ ਉਹ ਬੱਬੂ ਸਾਹਿਬ ਹਰ ਵੇਲੇ ਮਤਲਬ ਕਦੀ ਮੈਂ ਨਹੀਂ ਵੇਖਿਆ ਕਿ ਬੱਬੂ ਸਾਹਿਬ ਨੇ ਕਿਹਾ ਕਿ ਤਾਰਕ ਸਾਹਿਬ ਨਹੀਂ ਮੈਂ ਨਹੀਂ, ਮੇਰਾ ਮੂਡ ਨਹੀਂ ਹੈਗਾ। ਉਹ ਜਦੋਂ ਆਏ ਉਹਨਾਂ ਨੇ ਕਿਹਾ ਯਾਰ ਕੱਢ ਢੋਲਕ ਦਾ ਸੁਣਾ। ਬੱਬੂ ਸਾਹਿਬ ਤੁਹਾਨੂੰ ਪਤਾ ਉਹਨਾਂ ਨੂੰ ਉਸਤਾਦ ਸਮਝਦੇ ਸਨ ਔਰ ਬਾਪ ਜਿੰਨੀ ਇੱਜ਼ਤ ਦਿੰਦੇ ਸਨ। ਬੜਾ ਇਤਰਾਮ ਮਾਸ਼ਾਅੱਲਾ। ਨਹੀਂ ਉਹ ਤਾਰਕ ਸਾਹਿਬ ਨੇ ਵੀ ਬੜੀ ਮੁਹੱਬਤ ਬੱਬੂ ਸਾਹਿਬ ਨਾਲ, ਬੱਬੂ ਸਾਹਿਬ ਨੇ ਬੜੀ ਮੁਹੱਬਤ ਕੀਤੀ ਉਹਨਾਂ ਨਾਲ। ਤੇ ਤੁਸੀਂ ਨਹੀਂ, ਤੁਹਾਡਾ ਜ਼ਿਹਨ ਮੈਂ ਤੁਸੀਂ ਐਕਟਿੰਗ ਵਾਲੇ ਪਾਸੇ, ਤੁਸੀਂ ਨਹੀਂ ਸੋਚਿਆ ਕਿ ਮੈਂ ਮਿਊਜ਼ਿਕ ਡਾਇਰੈਕਟਰ ਬਣਾ ਜਾਂ ਮੈਂ ਕੋਈ ਸਿੰਗਰ ਬਣਾ ਜਾਂ ਗਾਣਾ ਗਾਵਾਂ? ਤੁਹਾਡੀ ਫੈਮਿਲੀ 'ਚੋਂ ਰੌਣਕ ਅਲੀ ਸਾਹਿਬ ਮਿਊਜ਼ਿਕ ਡਾਇਰੈਕਟਰ ਬਣੇ ਨੇ, ਸਾਜਿਦ ਅਲੀ ਸਾਹਿਬ ਨੇ, ਠੀਕ ਹੈ ਜੀ। ਤੇ ਤੁਹਾਨੂੰ ਵੀ ਕੋਈ ਐਸਾ ਤੁਹਾਡੇ ਜ਼ਿਹਨ 'ਚ ਨਹੀਂ ਗੱਲ ਆਈ? ਨਹੀਂ, ਉਹ ਜ਼ਿਹਨ 'ਚ ਗੱਲ ਆਵੇ ਵੀ ਤੇ ਫਿਰ ਮੈਂ ਕਹਿਣਾ ਵਾ ਕਿ ਜਾਂ ਤੇ ਬਹੁਤ ਹੀ ਦੇਖੋ ਇਹ ਕੰਮ ਇਹ ਵੇ ਕਿ ਉਹਦੇ ਤੇ ਵੀ ਉਤਨੀ ਮਿਹਨਤ ਕਰਨੀ ਪੈਣੀ। ਅਗਰ ਮੈਂ ਉਹ ਕਰਨਾ ਹੈ ਤੇ ਉਹਦੇ ਵਾਸਤੇ ਵੀ ਮੈਨੂੰ ਪਹਿਲੇ ਮਿਹਨਤ ਕਰਨੀ ਚਾਹੀਦੀ, ਪਹਿਲੇ ਪ੍ਰੈਕਟਿਸ ਕਰਨੀ ਚਾਹੀਦੀ ਹੈ, ਪਹਿਲੇ ਦੇਖਣਾ ਚਾਹੀਦਾ ਹੈ ਕਿ ਮੈਂ ਉਹਦੇ ਤੇ ਕਿੰਨਾ ਕੁ ਟਾਈਮ ਦੇ ਸਕਣਾ ਵਾ। ਬਿਲਕੁਲ ਸਹੀ। ਔਰ ਅਗਰ ਮੈਂ ਉਹਦੇ ਤੇ ਫਿਰ ਫੋਕਸ ਨਹੀਂ ਕਰਨਾ ਤੇ ਮੈਨੂੰ ਸ਼ੌਕੀਆ ਤੌਰ ਤੇ ਕਰਦੇ ਰਹਿਣਾ ਚਾਹੀਦਾ। ਨਹੀਂ, ਮੈਂ ਅਕਸਰ ਅਦਰਵਾਈਜ਼ ਕੋਈ ਜ਼ਰੂਰਤ ਨਹੀਂ ਹੈ। ਦੋਸਤਾਂ ਨੂੰ ਮੈਂ ਕਈਆਂ ਦੋਸਤਾਂ ਨੂੰ ਵੇਖਿਆ ਕਿ ਮਾਸ਼ਾਅੱਲਾ ਬਹੁਤ ਅੱਛਾ ਗਾਉਂਦੇ ਨੇ ਤੇ ਉਹ ਬਜ਼ਿੱਦ ਹੁੰਦੇ ਨੇ ਕਿ ਅਸੀਂ ਐਕਟਰ ਹੀ ਬਣਨਾ। ਠੀਕ ਹੈ ਜੀ, ਉਹ ਜਦੋਂ ਐਕਟਰ ਬਣ ਜਾਂਦੇ ਨੇ ਤੇ ਫਿਰ ਉਹਨਾਂ ਦੀ ਜ਼ਿੱਦ ਹੁੰਦੀ ਕਿ ਹੁਣ ਅਸੀਂ ਗੁਲੂਕਾਰ ਬਣਨਾ। ਠੀਕ ਹੈ ਜੀ, ਉਹ ਇੱਕ ਲਿਮਿਟ ਆ ਜਾਂਦੀ, ਇੱਕ ਵਕਤ ਆ ਜਾਂਦਾ। ਠੀਕ ਹੈ ਜੀ, ਉਹ ਕੋਈ ਤੁਹਾਡਾ ਅੱਗੇ ਜਾ ਕੇ ਫਿਊਚਰ 'ਚ ਕੋਈ ਐਸਾ ਇਰਾਦਾ ਹੋਵੇਗਾ ਯਾਰ ਕੋਈ ਨਹੀਂ, ਮੈਨੂੰ ਜ਼ਰਾ ਪਹਿਲੇ ਮੈਂ ਇੱਥੇ ਖੜਾ ਹੋ ਜਾਵਾਂ ਤੇ ਫਿਰ ਮੈਂ ਕੋਈ ਜਾ ਕੇ ਗਾਵਾਂਗਾ ਵੀ। ਕਰ ਲੈਣਾ ਕੋਈ ਬੁਰੀ ਗੱਲ ਨਹੀਂ ਹੈਗੀ। ਅਗਰ ਤੁਸੀਂ ਕੋਈ ਕਰਨਾ ਚਾਹੋ, ਅਗਰ ਤੁਹਾਡੇ ਅੰਦਰ ਕੁਝ ਹੈ, ਤੁਹਾਨੂੰ ਲੱਗਦਾ ਕਿ ਯਾਰ ਮੈਂ ਕਰ ਸਕਣਾ ਵਾਂ, ਤੇ ਮੇਰਾ ਖਿਆਲ ਹੈ ਕਿ ਕਰਨਾ ਚਾਹੀਦਾ। ਨਹੀਂ, ਤੁਹਾਡੀ ਰੂਹ 'ਚ ਹੁੰਦਾ ਨਾ, ਤੁਹਾਨੂੰ ਪਤਾ ਮੇਰੇ ਰੂਹ 'ਚ ਹੈਗਾ, ਮੇਰੇ ਅੰਦਰ ਹੈਗਾ ਹੈ ਨਾ। ਹਾਂ ਬਿਲਕੁਲ, ਔਰ ਮੈਂ ਕਰਨਾ ਚਾਹਾਂਗਾ ਜਦੋਂ ਕਦੀ ਜਿਵੇਂ ਕਿ ਇਹ ਵੀ ਇੱਕ ਬੰਦੇ ਦੇ ਖਿਆਲ ਆ ਰਿਹਾ ਹੁੰਦਾ ਜ਼ਿਹਨ ਵਿੱਚ ਕਿ ਯਾਰ ਅਗਰ ਮੈਂ ਇਹ ਗੀਤ ਗਾਵਾਂ ਜਾਂ ਮੈਂ ਇਸ ਤਰ੍ਹਾਂ ਇਹ ਗੀਤ ਨੂੰ ਬਣਾਵਾਂ ਤੇ ਬੜਾ ਅੱਛਾ ਹੋ ਸਕਦਾ ਹੈ। ਕਦੀ ਤੁਹਾਡੇ ਜ਼ਿਹਨ 'ਚ ਕੋਈ ਖਿਆਲ ਆਇਆ? ਕਦੀ ਜਦੋਂ ਆਂਦਾ ਹੁੰਦਾ ਤੇ ਫਿਰ ਮੈਂ ਬੱਬੂ ਰਾਣਾ ਸਾਹਿਬ ਨੂੰ ਫੋਨ ਕਰਦਾ। ਅੱਛਾ ਜੀ, ਨੂੰ ਤਾਂ ਮਾਸ਼ਾਅੱਲਾ ਆਪਣਾ ਬਹੁਤ ਅੱਛਾ। ਕਦੀ ਅਗਰ ਆ ਜਾਵੇ ਤੇ ਫਿਰ ਮੈਂ ਉਹਦੇ ਨਾਲ ਡਿਸਕਸ ਕਰ ਲੈਣਾ। ਉਹਦੀ ਵਜ੍ਹਾ ਕਿ ਕੋਈ ਐਸਾ ਖਿਆਲ ਤੁਹਾਡੇ ਜ਼ਿਹਨ 'ਚ ਹੋਵੇ ਕਿ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੋ, ਹਲਕਾ ਜਿਹਾ ਗੁਨਗੁਣਾ ਕੇ ਸੁਣਾਉਣਾ ਚਾਹੋ ਤਾਂ ਸੁਣਾ ਸਕਦੇ? ਤੁਸੀਂ ਸੁਣਾਓ ਜ਼ਰਾ, ਅਸੀਂ ਵੀ ਸੁਣ ਲਾਂਗੇ। ਚੰਦ ਬਰਾੜ ਸਾਹਿਬ ਮਤਲਬ ਸੁਰੀਲੇ ਖਾਨਦਾਨ ਨਾਲ ਤਲਕ ਹੈ ਕੋਈ? ਉਹ ਮੈਂ ਹੁਣ ਐਸਾ ਕੋਈ ਆਪਣਾ ਤੁਹਾਨੂੰ ਕੀ ਸੁਣਾਵਾਂ, ਲੇਕਿਨ ਮੈਂ ਕਿਹੜਾ ਖੋਖਰਾਂ ਦਾ ਮੁੰਡਾ ਸੱਦਿਆ, ਮੈਂ ਖਾਨਦਾਨੀ ਮੁੰਡਾ ਸੱਦਿਆ। ਤੂੰ ਸੁਣਾ ਤਾਂ ਸਕਦੇ ਥੋੜ੍ਹਾ ਜਿਹਾ, ਸੁਣਾਓ ਤੁਸੀਂ। ਅੱਛਾ, ਤੁਸੀਂ ਕੀ ਬੀਤੀਆਂ ਰੁੱਤਾਂ ਤੁਹਾਨੂੰ ਸੁਣਾ ਦੇ? ਬੀਤੀਆਂ ਰੁੱਤਾਂ ਤੇ ਬੱਬੂ ਸਾਹਿਬ ਦਾ ਹੀ ਸੀ ਨਾ। ਬੱਬੂ ਸਾਹਿਬ ਦਾ ਆਪਣਾ ਕੁਝ ਸੁਣਾਵਾਂ? ਮੈਂ ਆਪਣਾ ਕਹਿ ਰਿਹਾ, ਕੋਈ ਆਪਣਾ ਇੱਕ ਸੁਣਾਉਣਾ ਤੇਰਾ ਕੋਈ। ਉਹ ਮੈਂ ਨਾ ਕੁਝ ਇੱਕ ਪ੍ਰੋਜੈਕਟ ਤੇ ਕੰਮ ਕਰ ਰਿਹਾ ਵਾਂ ਤੇ ਪਿਛਲੇ ਦਿਨਾਂ 'ਚ ਇੱਕ ਸਥਾਈ ਜਿਹੜੀ ਹੈ ਨਾ ਉਹ ਮੇਰੇ ਦਿਮਾਗ ਦੇ ਵਿੱਚ ਆਈ। ਇਹੋ ਗੱਲ ਮੈਂ ਕਹਿ ਰਿਹਾ ਜੀ। ਅੱਛਾ, ਲੇਕਿਨ ਹੁਣ ਉਹ ਮੈਂ ਚਾਹੁੰਦਾ ਵਾਂ ਕਿ ਮੈਂ ਉੱਥੇ ਹੀ ਇਸਤੇਮਾਲ ਕਰਾਂ ਜਿੱਥੇ ਮੈਂ ਕਰਨੀ ਹੈ। ਨਹੀਂ, ਉੱਥੇ ਕਰੋ, ਤੁਹਾਡੀ ਹੈ, ਤੁਹਾਡੀ ਇਬਾਰਤ ਅਸੀਂ ਤੇ ਨਹੀਂ। ਆਹੋ, ਲੇਕਿਨ ਫਿਰ ਵੀ ਸਿਰਫ ਇੱਕ ਸੁਣਨ 'ਚ ਅੱਛਾ ਲੱਗੇਗਾ ਯਾਰ, ਬਿਹਤਰੀਨ ਮਾਸ਼ਾਅੱਲਾ ਵੀ ਚੰਦ ਬਰਾੜ ਨੇ ਵੀ। ਮੇਰਾ ਕਨਸੈਪਟ ਜਿਹੜਾ ਹੈਗਾ ਸੀ ਨਾ ਉਹਦਾ, ਉਹ ਹੈਗਾ ਸੀ ਕਿ ਇੱਕ ਪਹਾੜੀ ਇਲਾਕਾ ਹੈ, ਠੀਕ ਹੈ, ਜਿੱਥੇ ਹੀਰੋ ਜਿਹੜਾ ਹੈ ਉਹ ਹੀਰੋਇਨ ਨਾਲ ਕਿਸੇ ਗੱਲ ਤੋਂ ਉਹਨੇ ਬੇਰੁਖੀ ਕੀਤੀ ਹੈ ਤੇ ਉਹ ਹੁਣ ਜ਼ਰਾ ਉਹਦੇ ਨਾਲ ਲਾਡ ਲੂਡ ਕਰ ਰਹੀ ਹੈ ਤੇ ਹੀਰੋਇਨ ਦਾ ਨਾਮ ਹੈ ਜਾਨ। ਵਾਹ, ਐਵੇਂ ਮੈਂ ਕਨਸੈਪਟ ਆਪਣੇ ਦਿਮਾਗ 'ਚ ਬਣਾਇਆ। ਬਿਲਕੁਲ ਅੱਛੀ ਗੱਲ ਹੈ, ਅੱਛੀ ਗੱਲ। ਅਦਰਵਾਈਜ਼ ਕੋਈ ਇਹ ਚੀਜ਼ ਹੈ ਨਹੀਂ ਐਸੀ। ਤੇ ਉਹਦਾ ਨਾਂ ਹੈ ਜਾਨ। ਤੇ ਉਹ ਤੇ ਮੈਨੂੰ ਸਤਾਈ ਆਈ ਸੀ ਇੱਕ ਐਵੇਂ ਮੇਰੇ ਜ਼ਿਹਨ 'ਚ ਇੱਕ ਟਿਊਨ ਚੱਲੀ ਤੇ ਫੌਰਨ ਮੈਂ ਫਿਰ ਸੁਣਾਈ ਵੀ ਔਰ ਰਿਕਾਰਡ ਵੀ ਹੈਗੀ ਔਰ ਮੇਰੇ ਦਿਮਾਗ 'ਚ ਵੀ ਰਹਿ ਗਈ ਕਿਧਰੇ। ਸਦਾ ਰਹੇਗੀ ਜਦੋਂ ਸੁਣਾਓਗੇ ਤੁਹਾਡੀ ਹਾਂ, ਲੇਕਿਨ ਇਹ ਵੈਸੇ ਮੈਨੂੰ ਸੁਣਾਉਣੀ ਚਾਹੀਦੀ ਹੈ ਕਿ ਨਹੀਂ ਸੁਣਾਉਣੀ ਚਾਹੀਦੀ, ਮੈਂ ਸੋਚ ਰਿਹਾ। ਤੁਸੀਂ ਨਾ ਲਾਈਫ ਲਾਈਨ ਯੂਜ਼ ਕਰ ਲਓ, ਪੁੱਛ ਲਓ ਕਿਸੇ ਨੂੰ। ਨਹੀਂ, ਸੁਣਾਉਣੀ ਚਾਹੀਦੀ। ਬਾਅਦ 'ਚ ਵੀ ਇਹਨਾਂ ਬੰਦਿਆਂ ਨੇ ਸੁਣਨੀ ਯਾਰ ਜਿਹੜੀ ਅਸੀਂ ਸੁਣਾ ਰਹੇ। ਇਹ ਜ਼ਰਾ ਨਹੀਂ ਹੁੰਦਾ ਕਿ ਦਾਣਾ ਚੱਖਣਾ ਹੁੰਦਾ ਕਿ ਦੇਖ 'ਚ ਦਾਣਾ ਚੱਖਿਆ ਕਿ ਯਾਰ ਉਦੋਂ ਇਹ ਗੱਲ ਹੋਈ ਸੀ। ਤੁਹਾਡੇ ਇਹ ਜੇ ਗਾਣਾ ਗਾਉਣ ਤੋਂ ਪਹਿਲੇ ਗੱਲ ਹੋ ਰਹੀ ਹੈ। ਜਦੋਂ ਕੱਲ੍ਹ ਨੂੰ ਤੁਸੀਂ ਸਿੰਗਰ ਵੀ ਹੋਵੋਗੇ ਤਾਂ ਮੈਂ ਕਹਾਂਗਾ ਯਾਰ ਮੈਂ ਪਹਿਲੀ ਵਾਰੀ ਇਹ ਗੱਲ ਪੁੱਛੀ ਸੀ ਚਾਂਦ ਸਾਹਿਬ ਤੁਹਾਨੂੰ, ਤੁਸੀਂ ਮੈਨੂੰ ਇਹ ਸੁਣਾਇਆ ਸੀ। ਅੱਛਾ, ਚਲੋ ਮੈਂ ਸ਼ੇਅਰ ਕਰ ਦੇਣਾ ਜੋ ਵੀ ਹੈ, ਦੇਖੀ ਜਾਏਗੀ ਬਾਅਦ 'ਚ। ਕੁਛ ਨਵਾਂ ਵੀ ਆ ਸਕਦਾ ਹੈ, ਹੋ ਸਕਦਾ ਹੈ। ਉਹਦੀ ਰੁੱਸਾ ਰੁੱਸਾ ਰਹਿਣਾ ਏ, ਦੱਸ ਕੀ ਚਾਹਨਾ ਏ, ਜਾਨ ਨਿਮਾਣੀ ਨੂੰ
क्यों तड़पाना है तेरे ते मर जा जिंदड़ी थोड़ी है वाह वाह वाह, अच्छी, बहुत अच्छी गल। सजना हीरिया मुख ना मोड़ी वे वाह 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 वाह। ਇਹ ਕਿਹੜੇ ਰਾਗ ਚ, ਦਾਦਰਾ ਹੈ ਕਿਹੜਾ ਕੀ? मुख ना मोड़ी वे दिल ना तोड़ी वे ਵਾਹ, हैं जी ਠੀਕ ਹੈ ਜੀ। ਇਹ ਰਾਗ ਦਾ ਪਤਾ ਹੈ ਕਿਹੜਾ ਰਾਗ ਹੈ? ਰਾਗ ਹੁਣ ਇਹ ਪਤਾ ਕਰਕੇ ਤੇ ਮੈਂ ਦੱਸਾਂਗਾ। ਅੱਛਾ ਜੀ, ਬਿਹਤਰੀਨ, ਮਾਸ਼ਾਅੱਲਾ, ਬਹੁਤ ਅੱਛਾ ਹੈ। ਮੇਰਾ ਹਾਲੇ ਪਹਾੜੀ ਪਹਾੜੀ ਹੈ, ਵਾਹ ਵਾਹ। ਮੈਂ ਕਹਿੰਦਾ ਇਹ ਇਸ ਗੱਲ ਤੋਂ ਨਾ ਸ਼ਰਮਾਣਾ ਨਹੀਂ ਚਾਹੀਦਾ, ਜਿਹੜੀ ਚੀਜ਼ ਆਵੇ ਨਹੀਂ ਮੇਰੇ ਦੇਖ, ਮੈਂ ਸ਼ਰਮਾਨ ਦੀ ਗੱਲ ਨਹੀਂ, ਕਿਉਂਕਿ ਮੇਰੇ ਬਲੱਡ 'ਚ ਹੈ ਔਰ ਇਹਦੇ ਤੇ ਮੈਂ ਸ਼ਰਮਾਵਾਂ ਵੀ ਤੇ ਕਿਧਰੇ ਨਾ ਕਿਧਰੇ ਹੈ। ਅਗਰ ਮੈਂ ਸ਼ਰਮਾਵਾਂ ਵੀ ਉਹ ਆਣਾ ਹੀ ਆਣਾ, ਤੇ ਉਹ ਆਣਾ ਹੀ ਆਣਾ ਫਿਊਚਰ ਚ ਆ ਜਾਏਗਾ ਜਾ ਕੇ। ਕਿਉਂਕਿ ਕਿਧਰੇ ਨਾ ਕਿਧਰੇ ਹੈ ਤੇ ਉਹਨੇ ਕਿਸੇ ਨਾ ਕਿਸੇ ਪਾਸੇ ਰਾਹ ਕੱਢਣਾ, ਨਿਕਲਣਾ ਹੀ ਹੈ, ਉਹਨੇ ਰੁਕਣਾ ਨਹੀਂ। ਅੱਛਾ, ਤੇ ਮਾਸ਼ਾਅੱਲਾ ਸ਼ਾਦੀ ਹੋ ਗਈ ਕਿ ਨਹੀਂ ਹੋਈ? ਅਲਹਮਦੁਲਿਲਾ। ਕਿੰਨੇ ਬੱਚੇ ਜੀ? 3 ਮਾਸ਼ਾਅੱਲਾ, 2 ਬੇਟੇ 1 ਬੇਟੀ? 2 ਬੇਟੀਆਂ 1 ਬੇਟਾ। ਚਲੋ ਮਾਸ਼ਾਅੱਲਾ, ਅੱਲਾ ਸਲਾਮਤ ਰੱਖੇ। ਤੇ ਸ਼ਾਦੀ ਇੱਕੋ ਤੇ ਹੀ ਮਤਲਬ ਗੁਜ਼ਾਰਾ? ਅਲਹਮਦੁਲਿਲਾ। ਮੈਂ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਸੀ ਕਿ ਮੈਂ, ਤੁਸੀਂ ਕਿਹਾ ਸੀ, ਜ਼ਿਕਰ ਕੀਤਾ ਸੀ ਪਿੱਛੇ ਕਿ ਬਈ ਮੁਹੱਬਤ ਔਰ ਇਹ ਸਾਰਾ ਕੁਝ ਚੱਲਿਆ, ਲੇਕਿਨ ਇੱਕ ਕਮਿਟਮੈਂਟ ਹੁੰਦੀ ਹੈ ਨਾ ਸ਼ਾਦੀ ਦੀ। ਉਹ ਮੈਂ ਪਹਿਲੇ ਤੋਂ ਇਹ ਸੀ, ਮੇਰੇ ਅੰਦਰ ਕਮਿਟਮੈਂਟ ਹੀ ਇਹ ਸੀ ਕਿ ਮੈਂ ਆਪਣੇ ਵਾਲਿਦ ਸਾਹਿਬ ਦੀ ਮਰਜ਼ੀ ਨਾਲ ਹੀ ਕਰਾਂਗਾ, ਜਦੋਂ ਵੀ ਕਰਾਂਗਾ। ਬਿਲਕੁਲ ਸਹੀ। ਉਹ ਜਦੋਂ ਵੀ ਉਹ ਵਕਤ ਆਏਗਾ, ਉਹ ਫਿਰ ਜਦੋਂ ਵਕਤ ਆਇਆ ਫਿਰ ਉਹਨਾਂ ਮੇਰੇ ਕੋਲ ਪੁੱਛਿਆ ਬਾਕਾਇਦਾ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਭਾਈ ਤੁਹਾਡੀ ਨਜ਼ਰ 'ਚ ਕੋਈ ਚੀਜ਼ ਹੈਗੀ ਤੇ ਸਾਡੇ ਨਾਲ ਸ਼ੇਅਰ ਕਰੋ ਕੋਈ ਗੱਲ। ਤੇ ਫਿਰ ਮੈਂ ਉਹਨਾਂ ਨੂੰ ਕਿਹਾ ਨਹੀਂ ਤੁਸੀਂ ਮਤਲਬ ਫੈਮਿਲੀ ਸੀ, ਵਾਲਾ ਸਾਹਿਬ ਦੇ ਕਹਿੰਦੇ ਜੀ ਬਿਲਕੁਲ। ਤੇ ਹੁਣ ਸੁੱਖ ਚ ਵੀ ਹੋ ਨਾ? ਅਲਹਮਦੁਲਿਲਾ। ਹੁਣ ਤੁਸੀਂ ਲਾਹੌਰ ਹੋ, ਕੋਈ ਮਸਲਾ ਮਸਾਇਲ ਹੋਵੇ, ਅਲਹਮਦੁਲਿਲਾ, ਤੁਹਾਨੂੰ ਕੋਈ ਫੋਨ ਕਰਕੇ ਤੰਗ ਨਹੀਂ ਕਰ ਸਕਦਾ, ਤੁਸੀਂ ਘਰ ਕਹਿ ਵੀ ਤੁਸੀਂ ਆਪਣੀ ਮਰਜ਼ੀ ਨਾਲ ਕੀਤਾ ਭਾਜੀ, ਅਲਹਮਦੁਲਿਲਾ, ਮੈਨੂੰ ਨਾ ਤੰਗ ਕਰਨਾ, ਠੀਕ ਹੈ ਜੀ, ਮੈਂ ਆਵਾਂਗਾ ਗੁਜਰਾਤ ਤੇ ਗੱਲ ਕਰ ਲਾਂਗਾ, ਠੀਕ ਹੈ। ਸਹੀ ਬੈਚਲਰ ਲਾਈਫ ਹੀ ਗੁਜ਼ਾਰ ਰਹੇ ਹਾਂ ਜਿਸ ਤਰ੍ਹਾਂ ਸਾਡੇ ਉਸਤਾਦ ਗੁਜ਼ਾਰ ਰਹੇ ਨੇ ਮਾਸ਼ਾਅੱਲਾ। ਉਹ ਯਾਰ ਮੈਂ ਤਾਂ ਮਜਬੂਰ, ਦਾਦ ਰਿਕੜਦਾ ਹੈ ਮੈਂ ਤਾਂ ਮਜਬੂਰੀ ਵੀ ਹੈ। ਤੇ ਕੁਛ ਸਾਹਿਬ ਕੋਈ ਐਸੀ ਖੁਆਇਸ਼ ਜਿਹੜੀ ਪੂਰੀ ਨਹੀਂ ਹੋਈ, ਜਾਂ ਤੁਸੀਂ ਸੋਚਦੇ ਕਿ ਯਾਰ ਮੈਂ ਇਨਸ਼ਾ ਅੱਲਾਹ ਤਾਲਾ ਇਹ ਵੀ ਕੰਮ ਜ਼ਰੂਰ ਕਰਾਂਗਾ? ਮੈਂ ਜ਼ਿਆਦਾ ਤੋਂ ਜ਼ਿਆਦਾ ਆਪਣੇ ਚਾਹਣ ਵਾਲਿਆਂ ਦੀ ਜਿਹੜੀ ਹੈ ਉਹ ਆਪਣੇ ਫਨ ਦੇ ਜ਼ਰੀਏ ਖਿਦਮਤ ਹੀ ਕਰ ਸਕਣਾ ਵਾਂ, ਔਰ ਮੈਂ ਚਾਹਾਂਗਾ ਕਿ ਮੇਰੇ ਕੋਲ ਜਿੰਨੀ ਵੀ ਹੋ ਸਕੇ ਨਾ ਮੈਂ ਇਹਨਾਂ ਵਾਸਤੇ ਕਰਾਂ। ਵਾਹ 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 ਵਾਹ, ਅੱਲਾਹ ਮੇਰੇ ਵਾਸਤੇ ਬਿਹਤਰੀਨ ਕਰੇਗਾ। ਸਾਡੇ ਨਾਲ ਸਨ ਚਾਂਦ ਬਰਾਲ ਸਾਹਿਬ। ਦੇਖੋ ਏਮ ਹੈ ਉਹਨਾਂ ਦਾ ਖਿਦਮਤ ਕਰਨ ਦਾ ਹੀ, ਕਿ ਮੈਂ ਕਿਸੇ ਰੰਗ 'ਚ ਵੀ ਕਰਾਂ, ਕਿਸ ਢੰਗ 'ਚ ਵੀ ਕਰਾਂ, ਲੇਕਿਨ ਤੁਹਾਡੀ ਖਿਦਮਤ ਕਰਾਂ। ਤੇ ਜਿਹੜਾ ਤੁਹਾਡੀ ਖਿਦਮਤ ਕਰਦਾ ਤਾਂ ਤੁਹਾਡੀਆਂ ਢੇਰਾਂ ਕਰੋੜਾਂ ਅਰਬਾਂ ਦੁਆਵਾਂ ਮਿਲਦੀਆਂ ਨੇ। ਤੇ ਮੇਰੀਆਂ ਦੁਆਵਾਂ ਵੀ ਨਾਲ ਸ਼ਾਮਲ ਨੇ, ਆਪਣੀਆਂ ਦੁਆਵਾਂ ਵੀ ਚਾਂਦ ਬਰਾਲ ਸਾਹਿਬ ਨੂੰ ਦਿਓ। ਅੱਜ ਬੜਾ ਕੀਮਤੀ ਵਕਤ ਕੱਢ ਕੇ ਲਿਆਏ, ਮੈਂ ਬਹੁਤ ਮਸ਼ਕੂਰ ਚਾਂਦ ਸਾਹਿਬ, ਤੁਸੀਂ ਤਸ਼ਰੀਫ ਲਿਆਏ। ਮੈਂ ਨੌਕਰ, ਹਮੇਸ਼ਾ ਚੰਦ ਦੀ ਤਰ੍ਹਾਂ ਚਮਕਦੇ ਰਹੋ, ਹਮੇਸ਼ਾ ਸਾਡੇ ਸਿਰਾਂ ਤੇ ਸਲਾਮਤ ਰਹੋ। ਤੁਸੀਂ ਵੀ ਸਰਦਾਰ ਸਾਹਿਬ ਦੇ ਚੈਨਲ ਨੂੰ ਲਾਈਕ ਕਰ ਲਓ, ਸਬਸਕ੍ਰਾਈਬ ਕਰ ਲਓ ਤੇ ਬੈਲ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਦਾ ਦਿਰਗੜਦਾ ਹੋ ਜਾਏ, ਚਟਪਨ ਚੌੜ ਚਪਨ ਹੋ ਜਾਏ, ਜਟਪਨ ਤੁਮ ਤੜਾਕ ਹੋ ਜਾਏ, ਫੂ ਛੜਾਕ ਹੋ ਜਾਏ, ਦਾਗੜਦਾ ਹੋ ਜਾਏ, ਕੜਦਿਨ ਤਾਂ ਠਾ ਹੋ ਜਾਏ। ਲਓ ਨਾਜ਼ਰੀਨ, ਇਹਦੇ ਨਾਲ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ। ਚਾਂਦ ਬਰਾਲ ਸਾਹਿਬ ਔਰ ਆਪਣੇ ਸਰਦਾਰ ਕਮਾਲ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।